ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ। ਪੰਜਾਬੀ ਰੇਡੀਓ ਯੂਐਸਏ ਦਾ ਇੱਕ ਅਜਿਹਾ ਪ੍ਰੋਗਰਾਮ ਜਿਸ ਦੇ ਵਿੱਚ ਆਪਾਂ ਤੁਹਾਡੇ ਇੱਥੋਂ ਦੇ ਜਾਂ ਉੱਥੋਂ ਦੇ ਸਰੋਕਾਰਾਂ ਨਾਲ ਜੁੜਿਆ ਕੋਈ ਵੀ ਮਸਲਾ ਵਿਚਾਰਦੇ ਹਾਂ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਗੈਸ ਪ੍ਰਾਈਸ ਹਾਈਕਸ ਨੂੰ ਲੈ ਕੇ, ਜਿਹੜੀਆਂ ਕਿ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਤੇ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀਆਂ ਜਾ ਰਹੀਆਂ ਨੇ। ਇਹਨਾਂ ਗੈਸ ਪ੍ਰਾਈਸ ਨੇ ਤੁਹਾਡੀ ਜ਼ਿੰਦਗੀ, ਤੁਹਾਡੀ ਰੋਜ਼ਮਰਾ ਦੀ ਜ਼ਿੰਦਗੀ ਨੂੰ, ਤੁਹਾਡੇ ਬਜਟ ਨੂੰ ਕਿਸ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੈ? ਦੱਸਿਓ ਜ਼ਰੂਰ। ਤੇ ਨਾਲ ਇੱਕ ਸਵਾਲ ਹੋਰ ਤੁਹਾਡੇ ਸਾਰਿਆਂ ਵਾਸਤੇ, ਉਹ ਇਹ ਕਿ ਆਪਣੇ ਆਪਣੇ ਸ਼ਹਿਰ ਦਾ, ਜਿੱਥੇ ਵੀ ਤੁਸੀਂ ਪੰਜਾਬੀ ਰੇਡੀਓ ਯੂਐਸਏ ਨੂੰ ਸੁਣ ਰਹੇ ਹੋ, ਉੱਥੋਂ ਦਾ ਭਾਅ ਜ਼ਰੂਰ ਦੱਸਿਓ, ਕਿਉਂਕਿ ਕਈ ਸ਼ਹਿਰਾਂ ਬਾਰੇ ਸੁਣਨ ਦੇ ਵਿੱਚ ਆ ਰਿਹਾ ਕਿ ਪਿਛਲੇ ਕੁਝ ਹੀ ਦਿਨਾਂ ਦੇ ਵਿੱਚ $1 ਤੋਂ ਵੀ ਵੱਧ ਦਾ ਜਿਹੜਾ ਇਜ਼ਾਫਾ ਹੋਇਆ। ਇੱਕ ਜੇ ਮੰਨ ਲਓ ਕਿਤੇ $4.5 ਸੀਗੀ ਪਰ ਡਾਲਰ ਪਰ ਗੈਲਨ ਸੀਗੀ, ਤਾਂ ਹੁਣ ਉਹ 6 ਤੋਂ ਵੀ ਪਾਰ ਟੱਪ ਗਿਆ। ਸੋ ਆਪਣੇ ਆਪਣੇ ਸ਼ਹਿਰ ਦਾ ਰੇਟ ਕੀ ਹੈ ਇਸ ਵੇਲੇ, ਉਹ ਜ਼ਰੂਰ ਦੱਸਿਓ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ, ਤਾਂ ਜੇ ਦੇ ਨਾਲ 415 909 0503। ਤੇ ਜ਼ੈਂਡਰ ਗਰੁੱਪ ਵਾਲੇ, ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਹੈ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ, ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਗੈਸ ਪ੍ਰਾਈਸ ਹਾਈਕਸ ਦੀ ਜਦੋਂ ਗੱਲ ਚੱਲਦੀ ਹੈ ਤੇ ਸਾਡੇ ਸਾਰਿਆਂ ਦੇ ਬਜਟ ਜਿਹੜੇ ਆ ਉਹ ਥੋੜੇ ਜਿਹੇ ਲੜਖੜਾ ਜਾਂਦੇ ਨੇ। ਜਿਨ੍ਹਾਂ ਨੇ ਦੂਰ ਡਰਾਈਵ ਕਰਕੇ ਜਾਣਾ ਹੈ, ਜਿਨ੍ਹਾਂ ਨੂੰ ਹਰ ਰੋਜ਼ ਅੱਧਾ ਘੰਟਾ ਜਾਂ ਇਸ ਤੋਂ ਜ਼ਿਆਦਾ ਵਾਟ ਦੂਰੀ ਤੈਅ ਕਰਨੀ ਪੈਂਦੀ ਹੈ, ਉਹਨਾਂ ਨੂੰ ਇਸ ਚੀਜ਼ ਦਾ ਬੜਾ ਦੁੱਖ ਲੱਗਦਾ ਕਿ ਸਾਨੂੰ ਹੁਣ ਡੇਲੀ ਦੇ ਜਿਹੜਾ ਅਸੀਂ ਤੇਲ ਪਾਉਣਾ, ਗੈਸ ਪਾਉਣੇ ਆ, ਉਹ ਜਿਹੜੀ ਹੈ ਉਹ ਮਹਿੰਗੀ ਹੋ ਚੁੱਕੀ ਹੈ। ਇਸੇ ਤਰ੍ਹਾਂ ਜਿਹੜੇ ਸਾਡੇ ਟਰਾਂਸਪੋਰਟਰ ਵੀਰ ਨੇ, ਜਿਹੜੇ ਸਾਡੇ ਡਰਾਈਵਰ ਭਰਾ ਨੇ, ਜਿਹੜੇ ਓਨਰ ਆਪਰੇਟਰਸ ਨੇ, ਉਹਨਾਂ ਨੂੰ ਵੀ ਜਦੋਂ ਇਹ ਭਾਅ ਵੱਧਦੇ ਆ ਤੇ ਉਹਨਾਂ ਦਾ ਜਿਹੜਾ ਪ੍ਰੋਫਿਟ ਆ ਉਹ ਘਟਦਾ ਹੈ। ਹਾਲਾਂਕਿ ਲੋਡ ਰੇਟ ਵੱਧ ਰਹੇ ਆ ਜਾਂ ਕਿਵੇਂ ਆ, ਇਹਦੇ ਬਾਰੇ ਸਾਨੂੰ ਜ਼ਰੂਰ ਦੱਸਿਓ, ਕਿਉਂਕਿ ਅ, ਇਹ ਯਕਦਮ ਤਾਂ ਪ੍ਰੋਫਿਟ ਜਿਹੜੇ ਆ ਉਹ ਨਹੀਂ ਵੱਧਦੇ ਹੋਣੇ, ਜਿਹੜੇ ਟਰੱਕਿੰਗ ਇੰਡਸਟਰੀ ਨਾਲ ਜੁੜੇ ਲੋਕ ਨੇ। ਸੋ ਤੁਹਾਡੇ ਕੰਮਕਾਰ ਕਿਸ ਤਰੀਕੇ ਨਾਲ ਪ੍ਰਭਾਵਿਤ ਹੋਏ ਨੇ ਇਹਨਾਂ ਮਹਿੰਗੀ ਗੈਸ ਕਰਕੇ? ਔਰ ਤੁਹਾਨੂੰ ਕੀ ਲੱਗਦਾ, ਤੁਸੀਂ ਕੀ ਸੋਚਦੇ ਹੋ ਕਿ ਇਹਦੇ ਤੇ ਕੋਈ ਕਾਬੂ ਵੀ ਪਏਗਾ ਜਾਂ ਨਹੀਂ? ਕਿਉਂਕਿ ਜਿਹੜੇ ਤੱਥ ਦਿੱਤੇ ਜਾ ਰਹੇ ਨੇ, ਜਿਹੜੇ ਫੈਕਟ ਦਿੱਤੇ ਜਾ ਰਹੇ ਨੇ, ਉਹ ਰਿਫਾਈਨਰੀਜ਼ ਜਾਂ ਕੁਝ ਮੌਸਮੀ ਤਬਦੀਲੀਆਂ ਜਾਂ ਰੂਸ ਯੂਕਰੇਨ ਜੰਗ ਦੇ ਬਾਰੇ ਕਿਹਾ ਜਾ ਰਿਹਾ ਹੈ। ਪਰ ਕੀ ਇਹ ਚੀਜ਼ਾਂ ਸਹੀ ਨੇ ਕਿ ਤੁਸੀਂ ਸਰਕਾਰਾਂ ਚਲਾ ਰਹੇ ਹੋ? ਆਪਾਂ ਮੋਸਟਲੀ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ, ਆਪਾਂ ਕਹਿੰਦੇ ਹਾਂ ਕਿ ਯਾਰ ਸਿਸਟਮ ਸਹੀ ਨਹੀਂ ਹੈ। ਆਪਾਂ ਕਹਿੰਦੇ ਹਾਂ ਕਿ ਉੱਥੇ ਸਰਕਾਰਾਂ ਕਾਰਪੋਰੇਟਸ ਨਾਲ ਰਲੀਆਂ ਹੋਈਆਂ। ਆਪਾਂ ਕਹਿੰਦੇ ਹਾਂ ਕਿ ਯਾਰ ਉੱਥੇ ਲੋਕ ਜਿਹੜੇ ਉਹ ਟੈਕਸ ਨਹੀਂ ਪੇ ਕਰਦੇ। ਇੱਕ ਇਹ ਵੀ ਡਿਬੇਟ ਚੱਲਦੀ ਹੈ, ਜਿਹੜੇ ਸਰਕਾਰ ਪੱਖੀ ਲੋਕ ਨੇ। ਪਰ ਇੱਥੇ ਤਾਂ ਸਾਰਾ ਕੁਝ ਟਰਾਂਸਪੇਰੈਂਟ ਆ। ਇੱਥੇ ਬਾਵਜੂਦ ਇਸ ਦੇ ਫਿਰ ਵੀ ਲੋਕਾਂ ਨੂੰ ਮਹਿੰਗੀ ਗੈਸ ਖਰੀਦਣ ਦੇ ਲਈ ਮਜਬੂਰ ਹੋਣਾ ਪੈ ਰਿਹਾ। ਔਰ ਇਹ ਕੁਝ ਸੈਂਟਸ ਦੀ ਗੱਲ ਨਹੀਂ ਹੈ, ਕੁਝ ਡਾਲਰਸ ਦੀ ਗੱਲ ਨਹੀਂ ਹੈ। ਗੱਲ ਇਹ ਹੈ ਕਿ ਜਦੋਂ ਗੈਸ ਪ੍ਰਾਈਸ ਵੱਧਦੇ ਨੇ, ਜਦੋਂ ਗੈਸ ਪ੍ਰਾਈਸ ਹਾਈਕ ਹੁੰਦੇ ਨੇ, ਤਾਂ ਤੁਹਾਡਾ ਫੂਡ, ਤੁਹਾਡੀ ਟਰਾਂਸਪੋਰਟੇਸ਼ਨ, ਤੁਹਾਡੇ ਹੋਰ ਜਿੰਨੇ ਵੀ ਰੋਜ਼ਮਰਾ ਦੀ ਜ਼ਿੰਦਗੀ ਦੀਆਂ ਚੀਜ਼ਾਂ ਨੇ, ਉਹਨਾਂ ਦੇ ਭਾਅ ਵੀ ਜਿਹੜੇ ਆ ਉਹ ਜ਼ਰੂਰ ਵੱਧਦੇ ਨੇ। ਸੋ 3-4 ਸਵਾਲ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਜੇ ਤੁਸੀਂ ਇੱਕ ਟਰਾਂਸਪੋਰਟਰ ਹੋ ਤਾਂ ਤੁਹਾਨੂੰ ਹਰ ਰੋਜ਼ ਇਹਦੇ ਕਿੰਨੇ ਡਾਲਰ ਜਿਹੜੇ ਆ ਵੱਧ ਪੇ ਕਰਨੇ ਪੈ ਰਹੇ ਆ। ਔਰ ਸੈਕਿੰਡ ਜਿਹੜਾ ਸਵਾਲ ਆ ਉਹ ਇਹ ਹੈ ਕਿ ਆਪੋ ਆਪਣੇ ਸ਼ਹਿਰ ਦੇ ਵਿੱਚ ਅੱਜ ਜਾਂ ਲੰਘੀ ਰਾਤ ਦੇ ਵਿੱਚ ਤੁਸੀਂ ਕਿੰਨੇ ਡਾਲਰ ਗੈਲਨ ਜਿਹੜਾ ਉਹ ਗੈਸ ਫਿਲ ਕਰਵਾਈ ਹੈ। ਔਰ ਤੀਜੀ ਗੱਲ ਇਹ ਹੈ ਕਿ ਤੁਸੀਂ ਕੀ ਸੋਚਦੇ ਹੋ ਕਿ ਸਰਕਾਰ ਇਹਨੂੰ ਕੰਟਰੋਲ ਕਰ ਸਕਦੀ ਹੈ? ਰਿਫਾਈਨਰੀਜ਼, ਮੌਸਮੀ ਤਬਦੀਲੀਆਂ ਜਾਂ ਰੂਸ ਯੂਕਰੇਨ ਜੰਗ ਆ ਜਿਹੜੀ, ਇਹਦੇ ਬਾਬਤ ਜਦੋਂ ਆਪਾਂ ਗੱਲ ਕਰਦੇ ਹਾਂ, ਤੇ ਤੁਹਾਨੂੰ ਕੀ ਲੱਗਦਾ ਕਿ ਇਹ ਕੀ ਇਹਨਾਂ ਚੀਜ਼ਾਂ ਨੂੰ ਹੁਣ ਨਹੀਂ ਕੰਟਰੋਲ ਕੀਤਾ ਜਾਣਾ, ਅੱਗੇ ਕੀਤਾ ਕੰਟਰੋਲ ਜਾਊਗਾ? ਜਾਂ ਸਰਕਾਰਾਂ ਨੂੰ ਸਭ ਕੁਝ ਪਤਾ ਹੈ ਕਿ ਲੋਕ ਲੁੱਟੇ ਜਾ ਰਹੇ ਨੇ, ਬਾਵਜੂਦ ਇਸ ਦੇ ਉਹ ਵੇਟ ਕਰ ਰਹੇ ਨੇ? ਹਾਲਾਂਕਿ ਕੁਛ ਰਾਜ ਨੇ ਯੂਐਸ ਦੇ ਵਿੱਚ, ਕੈਲੀਫੋਰਨੀਆ ਦੀ ਅੱਜ ਆਪਾਂ ਗੱਲ ਕਰ ਰਹੇ ਹਾਂ। ਕੈਲੀਫੋਰਨੀਆ ਜਿੱਥੇ ਮਹਿੰਗਾ ਤੇਲ ਮਿਲਦਾ, ਉੱਥੇ ਸਭ ਤੋਂ ਵੱਧ ਇਸ ਵੇਲੇ ਕੈਲੀਫੋਰਨੀਆ ਦੇ ਵਿੱਚ, ਜਿੱਥੇ ਰੈਗੂਲਰ ਪ੍ਰਾਈਸ ਹੈ ਜਿਹੜੀ ਉਹ 6.29 ਡਾਲਰ ਜਿਹੜੀ ਪਰ ਗੈਲਨ ਹੈ। ਤੇ ਇਸੇ ਤਰ੍ਹਾਂ ਜੇ ਤੁਸੀਂ ਪ੍ਰੀਮੀਅਮ ਯੂਜ਼ ਕਰ ਰਹੇ ਹੋ ਤਾਂ 6.57 ਡਾਲਰ, ਯਾਨੀ ਕਿ $6 57 ਸੈਂਟ ਜਿਹੜੇ ਤੁਹਾਨੂੰ ਖਰਚਣੇ ਪੈਣਗੇ। ਕੈਲੀਫੋਰਨੀਆ ਦੇ ਵਿੱਚ ਇਸ ਵੇਲੇ ਸਭ ਤੋਂ ਜ਼ਿਆਦਾ ਜਿਹੜੀ ਆ ਉਹ ਗੈਸ ਮਹਿੰਗੀ ਆ। ਤੇ ਕੈਲੀਫੋਰਨੀਆ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਨਾਲ ਨਾਲ ਹੋਰ ਜਿਹੜੀ ਫੂਡ ਇੰਡਸਟਰੀ ਆ ਜਾਂ ਐਗਰੀਕਲਚਰ ਆ,
ਆਪਾਂ ਦੇਖਿਆ ਕਿ ਕਿੰਨੀ ਵੱਡੀ ਪੱਧਰ ਤੇ ਹੈ। ਸਾਡੇ ਭਾਈਚਾਰੇ ਦੇ ਲੋਕ ਟਰੱਕਿੰਗ ਦੇ ਵਿੱਚ ਵੀ ਨੇ, ਸਾਡੇ ਭਾਈਚਾਰੇ ਦੇ ਲੋਕ ਖੇਤੀਬਾੜੀ ਦੇ ਵਿੱਚ ਵੀ ਨੇ। ਤਾਂ ਇਹ ਚੀਜ਼ਾਂ ਜਿਹੜੀਆਂ ਨੇ, ਇਹਨਾਂ ਨੇ ਗੈਸ ਪ੍ਰਾਈਸ ਹਾਈਕਸ ਨੇ ਤੁਹਾਡੇ ਕਾਰੋਬਾਰਾਂ ਨੂੰ ਕਿਵੇਂ ਜਿਹੜੀ ਆ ਉਹ ਢਾਹ ਲਾਈ ਹੈ, ਇਹ ਜ਼ਰੂਰ ਦੱਸਿਓ। ਹਾਲਾਂਕਿ ਜਦੋਂ ਆਪਾਂ ਇਹਨਾਂ ਦੇ ਕਾਰਨ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਉਦੋਂ ਕਈ ਵਾਰੀ ਚੀਜ਼ਾਂ ਸਾਨੂੰ ਜਿਹੜੀਆਂ ਨੇ ਉਹ ਹੋਰ ਦੱਸੀਆਂ ਜਾਂਦੀਆਂ ਨੇ, ਜਦ ਕਿ ਜੇਕਰ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਜਿਹੜੀ ਮਹਿੰਗਾਈ ਵਧਣੀ ਹੈ, ਕਿਉਂਕਿ ਗੈਸ ਪ੍ਰਾਈਸ ਹਾਈਕਸ ਹੋਣਗੇ, ਟਰਾਂਸਪੋਰਟੇਸ਼ਨ ਮਹਿੰਗੀ ਹੋਊਗੀ, ਫੂਡ ਮਹਿੰਗਾ ਹੋਊਗਾ, ਤੇ ਜਦੋਂ ਇਹ ਸਭ ਚੀਜ਼ਾਂ ਮਹਿੰਗੀਆਂ ਹੋਈਆਂ ਤਾਂ ਉਹਨਾਂ ਚੀਜ਼ਾਂ ਨੇ ਤੁਹਾਡੀ ਜੇਬ ਤੇ ਭਾਰ ਪਾ ਹੀ ਦੇਣਾ। ਸੋ ਇੱਕ ਅਜਿਹਾ ਮਸਲਾ ਹੈ ਜੋ ਸਾਡੇ ਸਾਰਿਆਂ ਦੇ ਨਾਲ ਹੀ ਸਿੱਧੇ ਜਾਂ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ। ਕਈ ਲੋਕਾਂ ਨੂੰ ਸ਼ਾਇਦ ਲੱਗਦਾ ਹੋਣਾ ਹੈ ਕਿ ਗੈਸ ਮਹਿੰਗੀ ਹੋ ਗਈ, ਚਲੋ ਕੋਈ ਨਾ ਇੰਨੇ ਕੁ ਨੂੰ ਪਵਾ ਲੈਂਦੇ ਹਾਂ, ਪਰ ਨਹੀਂ। ਗੈਸ ਮਹਿੰਗੀ ਹੋਣ ਦਾ ਮਤਲਬ ਕਿ ਤੁਹਾਡੀ ਹੌਲੀ ਹੌਲੀ ਜਿਹੜੀ ਮਹਿੰਗਾਈ ਹੈ ਉਹਨੇ ਵੱਧਦੇ ਹੀ ਜਾਣਾ ਹੈ। ਸੋ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਗੱਲਬਾਤ ਕਰਦੇ ਚੱਲਾਂਗੇ। ਤੁਹਾਡੇ ਸ਼ਹਿਰ ਦੇ ਵਿੱਚ ਇਸ ਵੇਲੇ ਤੁਸੀਂ ਕੈਲੀਫੋਰਨੀਆ ਦੇ ਕਿਸ ਹਿੱਸੇ ਦੇ ਵਿੱਚ ਰਹਿ ਰਹੇ ਹੋ ਤੇ ਉੱਥੇ ਕੀ ਪ੍ਰਾਈਸ ਆ, ਸਾਨੂੰ ਦੱਸਿਓ ਜ਼ਰੂਰ। ਤੇ ਪਲੱਸ ਇਸ ਵਧੇ ਹੋਏ ਪ੍ਰਾਈਸ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਨਾਲ ਜਿਹੜੀ ਮਹਿੰਗਾਈ ਵਧੂਗੀ, ਕੀ ਤੁਸੀਂ ਉਹਦੇ ਨਾਲ ਨਜਿੱਠ ਸਕੋਗੇ, ਜਾਂ ਜਿਹੜੀ ਮਹਿੰਗਾਈ ਆਉਣ ਵਾਲੇ ਦਿਨਾਂ ਦੇ ਵਿੱਚ ਵਧਣੀ ਆ ਤੁਸੀਂ ਉਹਦਾ ਸਾਹਮਣਾ ਕਰ ਸਕੋਗੇ। ਨੇਵਾਦਾ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਕੈਲੀਫੋਰਨੀਆ ਤੋਂ ਬਾਅਦ ਸਭ ਤੋਂ ਜ਼ਿਆਦਾ ਮਹਿੰਗੀ ਗੈਸ ਆ। ਉੱਥੇ ਰੈਗੂਲਰ ਜਿਹੜਾ ਗੈਸ ਦਾ ਪ੍ਰਾਈਸ ਆ ਉਹ ਹੈਗਾ $5.42, ਤੇ ਜੇ ਤੁਸੀਂ ਪ੍ਰੀਮੀਅਮ ਯੂਜ਼ ਕਰ ਰਹੇ ਹੋ ਤਾਂ ਇਹਦਾ ਹੈਗਾ $5.81 ਜਿਹੜਾ ਗੈਸ ਪ੍ਰਾਈਸ ਹੈ। ਓਰੇਗਨ ਦੇ ਵਿੱਚ ਪ੍ਰੀਮੀਅਮ ਦੇ ਲਈ ਤੁਹਾਨੂੰ ਪੇ ਕਰਨਾ ਪੈਣਾ ਵਾ 5 5.8, ਯਾਨੀ ਕਿ $5.58 ਇਹਦੇ ਲਈ ਤੁਹਾਨੂੰ ਪੇ ਕਰਨੇ ਪੈਣਾ। ਤੇ ਜੇਕਰ ਤੁਸੀਂ ਰੈਗੂਲਰ ਯੂਜ਼ ਕਰਦੇ ਆ ਤਾਂ ਰੈਗੂਲਰ ਯੂਜ਼ ਕਰਨ ਦੇ ਲਈ ਤੁਹਾਨੂੰ ਪੇ ਕਰਨੇ ਪੈਣੇ ਆ ਓਰੇਗਨ ਦੇ ਵਿੱਚ $5.36। ਇਸੇ ਮਸਲੇ ਤੇ ਗੱਲਬਾਤ ਕਰਨ ਦੇ ਲਈ ਤੁਹਾਡੇ ਸਵਾਲਾਂ ਦੇ ਜਵਾਬਾਂ ਦੀ ਉਡੀਕ ਹੈ। ਤੇ ਮੇਰੇ ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ, ਤੇ ਕੁਝ ਕਾਲਰ ਹੋਰ ਵੀ ਜਿਹੜੇ ਆ ਉਹ ਜੁੜ ਚੁੱਕੇ ਨੇ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹਾਂ, ਸ਼ੁਰੂਆਤ ਕਰਦੇ ਹਾਂ ਰਾਜਕਰਨਵੀਰ ਸਿੰਘ ਜੀ ਤੋਂ। ਰਾਜ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ, ਮੇਰਾ ਪਹਿਲਾ ਸਵਾਲ ਤੁਹਾਨੂੰ ਇਹੀ ਹੈ ਕਿ ਤੁਸੀਂ ਵੀ ਅੱਜ ਟਰੈਵਲ ਦੇ ਵਿੱਚ ਆ, ਤੇ ਇੱਕ ਤਾਂ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ। ਇੱਕ ਜਿਹੜਾ ਇਹ ਵਧਿਆ ਪ੍ਰਾਈਸ ਆ ਜਿਹੜਾ, ਇਹਨੇ ਮੇਰਾ ਖਿਆਲ ਤੁਹਾਨੂੰ ਵੀ ਛੋਟਾ ਜਿਹਾ ਡੰਗ ਤਾਂ ਮਾਰ ਹੀ ਦਿੱਤਾ। ਸਾਰਿਆਂ ਨੂੰ ਮਾਰਦਾ ਜੀ, ਅਸੀਂ ਸਾਰਿਆਂ ਦੇ ਨਾਲ ਹੀ ਆ। ਜਦੋਂ ਡੰਗ ਵੱਜਦਾ ਤੇ ਫਿਰ ਇਕੱਠਾ ਹੀ ਜੀ। ਸੋ ਕੱਲ ਮੈਂ ਜਦੋਂ ਜਿਹੜੀ ਜਗ੍ਹਾ ਗਿਆ ਸੀ ਉੱਥੋਂ ਬੇਰੀਏ ਨੂੰ ਆਇਆ, ਤਾਂ ਉਧਰ ਪ੍ਰਾਈਸ ਡੀਜ਼ਲ ਤੋਂ ਉੱਤੇ ਹੋ ਗਿਆ ਸੀ, ਤੇ ਫਿਰ ਅੱਜ ਰਾਤੋਂ ਰਾਤ ਦੇਖਿਆ ਡੀਜ਼ਲ ਵੀ ਡਾਲਰ ਚੜ੍ਹ ਗਿਆ। ਐਵਰੇਜ ਜਿਹੜਾ $6, ਕਿਤੇ 20, ਕਿਤੇ 10, ਕਿਤੇ 5 ਸੈਂਟ ਸੀ ਡੀਜ਼ਲ, ਉਹ ਅੱਜ $7 ਨੂੰ ਪਹੁੰਚ ਗਿਆ। ਇਹ ਜਿਹੜੇ ਟਰੱਕਰਸ ਦੇ ਲਈ ਮਾਰ ਆ, ਤੇ ਆਮ ਲੋਕਾਂ ਦੇ ਲਈ ਮਾਰ ਇਹ ਆ ਵੀ ਐਵਰੇਜ ਪ੍ਰਾਈਸ ਤਾਂ ਤੁਸੀਂ ਦੱਸ ਨਹੀਂ ਰਹੇ ਸੀਗੇ ਆਂਕੜੇ, $6 ਤੋਂ ਉੱਤੇ ਕੈਲੀਫੋਰਨੀਆ ਦੀ ਜਿਹੜੀ ਉਹ ਤਾਂ ਚੜ ਗਈ ਆ। ਰਾਈਟ ਨਾ, ਉਹ ਤਾਂ ਭਾਈ ਜਿੰਨਾ ਤੇਲ ਬਚਦਾ ਬਚਾਓ, ਇਹ ਸਰਕਾਰਾਂ ਨੇ ਤੁਹਾਡੇ ਕੁਛ ਨਹੀਂ ਹੱਥ ਪੱਲੇ ਫੜਾਉਣਾ। ਇਹ ਹੁਣ ਇਲੈਕਸ਼ਨਾਂ ਆ ਗਈਆਂ, ਇਹਨਾਂ ਨੇ ਤੁਹਾਨੂੰ ਜਿਹੜਾ ਚੈੱਕ ਦੇਣਾ ਆ, ਤੁਹਾਨੂੰ ਇਹਨਾਂ ਨੇ ਕਹਿਣਾ ਵੀ ਆਹ ਲਓ ਜੀ, ਥੋੜੇ ਥੋੜੇ ਪੈਸੇ ਲੈ ਲਓ, ਤੇ ਉਹਨਾਂ ਨੇ ਉਸ ਹਿਸਾਬ ਦੇ ਨਾਲ ਪੂਰਾ ਸੈਟਅਪ ਜਿਹੜਾ ਵੀ ਉਸ ਹਿਸਾਬ ਨਾਲ ਤੁਹਾਡਾ ਸੈਟਅਪ ਉਹਨਾਂ ਨੇ ਇਸ ਟਾਈਮ ਕਰ ਦਿੱਤਾ ਆ। ਉੱਤੋਂ ਗੱਲ ਇਹ ਆ ਪ੍ਰਵੀਨ, ਚਲੋ ਕੈਪੀਟਲਿਸਟ ਮੁਲਕ ਆ, ਇੱਥੇ ਸਰਕਾਰਾਂ ਤੈਅ ਨਹੀਂ ਕਰਦੀਆਂ ਗੈਸ ਦੀਆਂ ਪ੍ਰਾਈਸਿਸ, ਪਰ ਇਹ ਆ ਵੀ ਉਹਨਾਂ ਚੀਜ਼ਾਂ ਨੂੰ ਥੋੜਾ ਸੁਖਾਲਾ ਜਿਹੜਾ ਉਹ ਕੀਤਾ ਜਾ ਸਕਦਾ। ਗੈਸ ਜਿਹੜਾ ਕਰੂਡ ਆਇਲ, ਕੱਚਾ ਤੇਲ ਕਿੱਥੋਂ ਕੱਢਿਆ ਜਾਵੇ, ਉਹ ਪਾਲਿਸੀਜ਼ ਜਿਹੜੀਆਂ ਆ ਉਹ ਸਰਕਾਰਾਂ ਤੈਅ ਕਰ ਸਕਦੀਆਂ। ਕਾਰਪੋਰੇਟਸ ਆ, ਉਹਨਾਂ ਨੇ ਆਪਣੇ ਮੁਨਾਫੇ ਦੇ ਲਈ ਹੀ ਜੀਣਾ ਆ, ਉਹ ਨਹੀਂ ਕੇਅਰ ਕਰਦੇ ਵੀ ਤੁਸੀਂ ਕਿੰਨਾ ਹਰਟ ਹੋ ਰਹੇ ਹੋ, ਤੁਹਾਨੂੰ ਕਿੰਨੀ ਤਕਲੀਫ ਆ, ਕਿੰਨਾ ਉਹ ਸਾਰਾ ਕੁਛ ਆ, ਉਹ ਨਹੀਂ ਕੇਅਰ ਕਰਦੇ ਨਾਲ। ਸੋ ਉਹ ਚੀਜ਼ਾਂ ਤਾਂ ਏਦਾਂ ਹੀ ਉਹਨਾਂ ਨੇ ਕਰੀ ਜਾਣਾ ਆ। ਰਿਕਾਰਡ ਤੋੜ ਮੁਨਾਫੇ ਕਮਾਏ ਆ ਪ੍ਰਵੀਨ, ਜਿਹੜੇ ਕਾਰਪੋਰੇਟਸ ਆ ਉਹਨਾਂ ਨੇ ਬੀਤੇ ਕੋਵਿਡ ਦੇ ਦੌਰਾਨ, ਖਾਸ ਕਰਕੇ ਉਹਨਾਂ ਪਿਛਲੇ ਸਾਲ ਦੇ ਵਿੱਚ ਵੱਡੀਆਂ ਜਿੰਨੀਆਂ ਵੀ ਐਨਰਜੀ ਦੀਆਂ ਕੰਪਨੀਆਂ, ਉਹਨਾਂ ਨੇ ਬਹੁਤ ਮੁਨਾਫਾ ਕਮਾਇਆ ਆ। ਅਕਸਰ ਲੋਕਾਂ ਦਾ ਸਵਾਲ ਰਹਿੰਦਾ ਸੀ, ਯਾਰ ਕੱਚੇ ਤੇਲ ਦੀ ਕੀਮਤ ਹੁਣ ਤਾਂ 80 ਤੋਂ ਵੀ ਕਈ ਵਾਰੀ ਥੱਲੇ ਆ ਜਾਂਦੀ ਆ, 90 ਤੋਂ ਤਾਂ ਥੱਲੇ ਚੱਲਦੀ ਆ ਬੜੇ ਲੰਮੇ ਸਮੇਂ ਤੋਂ, ਪਰ ਇਹ ਕੀ ਗੱਲ ਵੀ ਸਾਡੇ ਵਾਲੇ ਪਾਸੇ ਖਾਸ ਕਰਕੇ ਵੈਸਟ ਕੋਸਟ ਦੇ ਉੱਤੇ ਵੀ ਇੰਨਾ ਜ਼ਿਆਦਾ ਆ।
ਸੋ ਜਿੱਦਾਂ ਤੁਸੀਂ ਵੀ ਦੱਸਿਆ ਵੀ ਰਿਫਾਈਨਰੀ ਦੀ ਥੋੜੀ ਬਹੁਤੀ ਦਿੱਕਤ ਆਈ ਹੋਈ ਆ। ਕੁਛ ਤਾਂ ਜਿਹੜੀ ਪਲੈਨਡ ਮੇਨਟੇਨੈਂਸ ਸੀਗੀ ਉਹ ਚੱਲ ਰਹੀ ਹੈ ਤੇ ਕੁਛ ਅਨਐਕਸਪੈਕਟਡ ਮੇਨਟੇਨੈਂਸ ਜਿਹੜੀ ਉਹ ਆ ਗਈ ਆ। ਉੱਤੋਂ ਹਰੀਕੇਨ ਦੇ ਆਉਣ ਦੇ ਨਾਲ ਲੋਕੀ ਜੋੜ ਕੇ ਕਹਿੰਦੇ ਆ ਵੀ ਸ਼ਾਇਦ ਉਹਦਾ ਵੀ ਅਸਰ ਹੋਵੇ, ਕਿਉਂਕਿ ਬਹੁਤ ਸਾਰਾ ਜਿਹੜਾ ਕੱਚਾ ਤੇਲ ਆ ਵੈਸਟ ਕੋਸਟ ਤੇ ਆਉਣ ਵਾਲਾ ਉਹ ਈਸਟ ਕੋਸਟ ਵਾਲੇ ਪਾਸੇ ਆਉਂਦਾ, ਅਦਰ ਸਾਈਡ ਆਫ ਦ ਰੌਕੀਜ਼ ਜਿਹੜੇ ਉੱਧਰਲੇ ਪਾਸੋਂ ਆਉਂਦਾ ਆ, ਤੇ ਉੱਥੇ ਹਰੀਕੇਨ ਦੇ ਕਰਕੇ ਕੰਮ ਠੱਪ ਹੋਏ ਪਏ ਆ। ਸੋ ਉਹਦੀ ਪ੍ਰੋਬਲਮ ਜਿਹੜੀ ਉਹ ਆ ਰਹੀ ਆ। ਪਰ ਕਿੱਥੇ ਜਾਊਗੇ ਲੋਕ, ਬਣੂਗਾ ਕੀ? ਇਹ ਦਿਸ ਇਜ਼ ਲਾਈਕ ਅਨਪ੍ਰੈਸੀਡੈਂਟਡ। ਬਹੁਤ ਚਿਰ ਤੋਂ ਲੋਕ ਇੱਥੇ ਜਿਹੜੇ ਰਹਿ ਰਹੇ ਆ ਉਹਨਾਂ ਨੇ ਆਹ ਚੀਜ਼ ਕਦੀ ਦੇਖੀ ਹੋਈ ਨਹੀਂ। ਇੰਨਾ ਜ਼ਿਆਦਾ ਹਾਈ ਪ੍ਰਾਈਸ ਗੈਸ ਦਾ, ਇੰਨਾ ਜ਼ਿਆਦਾ ਹਾਈ ਪ੍ਰਾਈਸ ਵੀ ਬੰਦਾ ਸੋਚਦਾ ਹੈ ਕੀ ਆ। ਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਬਹੁਤ ਸਾਰੀਆਂ ਜਿਹੜੀਆਂ ਗੱਡੀਆਂ ਨਾ, ਬੰਦਾ ਜਦੋਂ ਕਹਿੰਦਾ ਯਾਰ ਮੈਂ ਥੋੜੀ ਜਿਹੀ ਮਹਿੰਗੀ ਗੱਡੀ ਲੈਣਾ, ਵਧੀਆ ਲੈਣਾ, ਲਗਜ਼ਰੀ ਵਾਲੀ ਲੈਣਾ, ਉਹਦੇ ਵਿੱਚ ਲਿਖਿਆ ਹੁੰਦਾ ਵੀ ਤੁਸੀਂ ਪ੍ਰੀਮੀਅਮ ਗੈਸ ਪਵਾਓ। ਮੈਂ ਕੱਲ ਦੇਖ ਰਿਹਾ ਸੀ ਵੀਡੀਓਜ਼ ਵੀ ਲੋਕ ਕਹਿੰਦੇ ਪ੍ਰੀਮੀਅਮ ਛੱਡੋ ਦੂਜੀ ਪਵਾ ਲਓ ਵੀ ਉਹ ਥੋੜੀ ਸਸਤੀ ਪੈਂਦੀ ਆ, ਰੈਗੂਲਰ ਜਿਹੜੀ ਉਹ ਚੱਲਣ ਤੋਂ। ਉਹ ਬੰਦੇ ਨੂੰ ਦੋਹਰੀ ਮਾਰ ਪੈਣੀ। ਇੱਕ ਤਾਂ ਹੁਣ ਤਾਂ ਚਲੋ ਪਹਿਲਾਂ ਹੀ ਮਹਿੰਗੀ ਆ ਗੈਸ, ਹਨਾ, ਵੀ ਇੱਕ ਤਾਂ ਉਹਦੇ ਤੇ ਮਾਰ ਜਿਹੜੀ ਉਹ ਪੈ ਹੀ ਰਹੀ ਆ। ਦੂਜੇ ਪਾਸੇ ਭਾਈ ਜਦੋਂ ਪ੍ਰੀਮੀਅਮ ਗੈਸ ਵਾਲੇ ਇੰਜਨ ਦੇ ਵਿੱਚ ਤੁਸੀਂ ਦੂਜੀ ਰੈਗੂਲਰ ਗੈਸ ਪਾਉਂਦੇ ਆ, ਭਾਜੀ ਇੰਜਨ ਨੂੰ ਕੋਈ ਪ੍ਰੋਬਲਮ ਨਾ ਆ ਜੇ ਤੇ ਉਹਨੂੰ ਠੀਕ ਕਰਾਉਣ ਲੱਗੇ ਫਿਰ $1000 ਹੋਰ ਲੱਗ ਜਾਣੇ ਆ। ਸੋ ਇਹ ਕੌੜਾ ਘੁੱਟ ਨਾ ਹੁਣ ਹੌਲੀ ਹੌਲੀ ਬੂੰਦ ਕਰਕੇ ਤੁਹਾਨੂੰ ਸਾਰਿਆਂ ਨੂੰ ਆਪਾਂ ਨੂੰ ਪੀਣਾ ਪੈਣਾ ਆ। ਪਰ ਇਹ ਆ ਵੀ ਹੁਣ ਮੌਕਾ ਆ। ਹੁਣ ਜਿਹੜੇ ਪੋਲੀਟੀਸ਼ੀਅਨਸ ਆ ਨਾ, ਉਹਨਾਂ ਨੇ ਤੁਹਾਡੇ ਦਰਾਂ ਤੇ ਆਉਣਾ, ਤੁਹਾਡੇ ਕੋਲ ਆਉਣਾ, ਟਾਊਨ ਹਾਲ ਮੀਟਿੰਗਾਂ ਕਰਨੀਆਂ, ਫੰਡ ਰੇਜ਼ਿੰਗ ਕਰਨ ਦੇ ਲਈ ਆਉਣਾ। ਉਹਨੇ ਕਿਹੜਾ ਫੰਡ ਰੇਜ਼ ਸਵਾਹ ਕਰੀਏ ਅਸੀਂ, ਜਿੰਨੇ ਫੰਡ ਤੁਹਾਡੇ ਲਈ ਰੇਜ਼ ਕਰਨੀ ਉਹਦੇ ਤੁਸੀਂ ਗੈਸ ਚਲਵਾਤੇ। ਤੁਸੀਂ ਕਰੋ ਕੁਛ ਭਾਈ, ਉੱਧਰਲੇ ਪਾਸੇ ਨੂੰ ਵੀ ਕੋਈ ਹਮਲਾ ਜਿਹੜਾ ਉਹ ਮਾਰੋ। ਅਮਰੀਕਾ ਦੀ ਜਿਹੜੀ ਐਨਰਜੀ ਪਾਲਿਸੀ ਆ ਉਹਦੇ ਵਿੱਚ ਕੋਈ ਤਬਦੀਲੀ ਕਰੋ, ਕੋਈ ਠੀਕ ਕਰੋ ਵੀ ਲੋਕਾਂ ਨੂੰ। ਇੱਕ ਤਾਂ ਆਲਰੇਡੀ ਮਹਿੰਗਾਈ ਨੇ ਮਾਰਿਆ ਤੇ ਤੁਸੀਂ ਜਿਹੜਾ ਉੱਤੋਂ ਤੇਲ ਪਾ ਕੇ ਸਾੜਨ ਵਾਲੀ ਗੱਲ ਕਰਦੇ ਆ ਵੀ ਕੁਛ ਨਾ ਕੁਛ ਕਰਨਾ ਚਾਹੀਦਾ ਆ। ਬਿਲਕੁਲ ਰਾਜ ਜੀ, ਇੱਕ ਗੱਲ ਹੋਰ ਵੀ ਹੈ, ਕੈਲੀਫੋਰਨੀਆ ਦੇ ਵਿੱਚ ਜਿਹੜੀ ਗੈਸ ਪ੍ਰਾਈਸ ਆ ਨੈਸ਼ਨਲ ਐਵਰੇਜ ਨਾਲੋਂ ਵੀ ਜ਼ਿਆਦਾ ਇਹ ਸ਼ੁਰੂ ਤੋਂ ਰਹੀ ਆ। ਚਲੋ ਇਹ ਤਾਂ ਆਪਾਂ ਨੂੰ ਪਤਾ ਹੀ ਆ ਵੀ ਇੱਥੇ ਕੈਲੀਫੋਰਨੀਆ ਦੇ ਆਪਣੇ ਸਟੇਟ ਟੈਕਸ ਅਮਰੀਕਾ ਦੇ ਵਿੱਚ ਟੌਪ 2 ਦੇ ਵਿੱਚ ਆ। ਕਦੀ ਪੈਂਸਿਲਵੇਨੀਆ ਉੱਤੇ ਚਲ ਜਾਂਦਾ, ਕਦੀ ਕੈਲੀਫੋਰਨੀਆ ਦਾ ਜਿਹੜਾ ਟੈਕਸ ਆ ਉਹ ਹਾਈਐਸਟ ਜਿਹੜਾ ਉਹ ਹੋ ਜਾਂਦਾ। ਪਰ ਜਿਸ ਰਫਤਾਰ ਨਾਲ ਇਹ ਵੱਧਦੇ ਇਹਨਾਂ ਨੇ ਵਧੀ ਜਾਣਾ, ਇਹਨਾਂ ਦਾ ਘਟਣਾ ਨਹੀਂ ਹੈ ਕੰਮ। ਇਹ ਰਿਕਾਰਡ ਜਿਹੜੇ ਉਹ ਟੁੱਟੀ ਜਾਣੇ। ਸਭ ਤੋਂ ਜ਼ਿਆਦਾ ਸਟੇਟ ਟੈਕਸ ਜਿਹੜਾ ਆ ਉਹ ਕੈਲੀਫੋਰਨੀਆ ਦੇ ਜਿਹੜੇ ਚਾਲਕ ਆ, ਜਿਹੜੇ ਗੈਸ ਭਰਾਉਂਦੇ ਆ, ਉਹਨਾਂ ਨੂੰ ਜਿਹੜਾ ਉਹ ਦੇਣਾ ਪੈਂਦਾ। ਜੇ ਆਪਣੇ ਨਾਲ ਕੋਈ ਕਾਲਰ ਜਿਹੜੇ ਆਪਾਂ ਉਹਨਾਂ ਦੇ ਵੀ ਵਿਚਾਰ ਸੁਣ ਲੈਂਦੇ ਆ। ਜੀ ਬਿਲਕੁਲ। ਇੱਕ ਸਵਾਲ ਦਾ ਹੋਰ ਦਾ ਜਵਾਬ ਦਿਓ ਰਾਜ ਜੀ, ਕਿ ਜਿਹੜੀ ਗੱਲ ਇਹ ਆ ਵੀ ਆਪਾਂ ਪਹਿਲਾਂ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਚਰਚਾ ਕਰਦੇ ਹੁੰਦੇ ਸੀਗੇ ਵੀ ਇਹ ਜਿਹੜੀ ਹੌਲੀ ਹੌਲੀ ਮਹਿੰਗਾਈ ਆ ਵੱਧ ਰਹੀ ਆ। ਹੁਣ ਤੁਸੀਂ ਦੇਖੋ ਇਹਨਾਂ ਦਾ ਜਿਹੜਾ ਅਸਰ ਆ ਉਹ ਗਰੋਸਰੀ ਤੇ ਵੀ ਪੈਣਾ, ਹੋਰ ਚੀਜ਼ਾਂ ਤੇ ਮਹਿੰਗਾਈ ਹੋਣੀ ਆ। ਤੇ ਫਿਰ ਆਪਾਂ ਕਹਾਂਗੇ, ਪਹਿਲਾਂ ਆਪਾਂ ਕਹਿੰਦੇ ਰਹੇ ਰੇਡੀਓ ਵਾਲੇ ਡਰਾਉਂਦੇ ਆ ਸਾਨੂੰ, ਰੇਡੀਓ ਵਾਲੇ ਜਾਣ ਕੇ ਗੁੰਮਰਾਹ ਕਰਦੇ ਆ। ਹੁਣ ਜਦੋਂ ਉਹ ਚੀਜ਼ਾਂ ਵਾਪਰ ਰਹੀਆਂ ਨੇ ਤਾਂ ਹੁਣ ਫਿਰ ਸਾਨੂੰ ਪ੍ਰੈਕਟੀਕਲੀ ਐਕਸੈਪਟ ਕਰਨਾ ਪੈਣਾ। ਦੇਖੋ ਇਹ ਪ੍ਰਵੀਨ, ਇਹ ਹੈ, ਇਹ ਸੱਚਾਈ ਆ ਜੀ। ਜਿਹੜਾ ਦਾ ਸਿਆਣਾ ਬੰਦਾ ਆਪਾਂ ਕਹਿ ਸਕਦੇ ਆ ਵੀ ਜਿੰਨੇ ਤਾਂ ਇਹੋ ਜਿਹੀਆਂ ਚੀਜ਼ਾਂ ਦੇਖੀਆਂ, ਉਹਦਾ ਚੱਲਦਾ ਸਮੇਂ ਦੇ ਨਾਲ। ਉਹਨੇ ਜਿਹੜਾ ਕੋਈ ਨਵਾਂ ਆ ਜਾਂ ਏਦਾਂ ਆ, ਉਹ ਸੋਚਦਾ ਵੀ ਨਹੀਂ ਏਦਾਂ ਨਹੀਂ। ਹਰ ਇੱਕ ਚੀਜ਼ ਸ਼ੂਗਰ ਕੋਟਡ ਨਹੀਂ ਜਿਹੜੀ ਉਹ ਚਾਹੀਦੀ ਹੁੰਦੀ। ਸ਼ੂਗਰ ਕੋਟ ਕਰਕੇ ਸਰੀਰ ਨੂੰ ਵੀ ਬਿਮਾਰੀ ਲੱਗਦੀ, ਡਾਇਬਟੀਜ਼ ਲੱਗਦੀ ਆ। ਤੇ ਜੇ ਗੱਲਾਂ ਵਿੱਚ ਝਟਕਾ ਜਿਹੜਾ ਲੱਗਦਾ ਨਾ ਉਹ ਸਹਿ ਨਹੀਂ ਜਾਂਦਾ। ਸੋ ਸਾਡਾ ਕੰਮ ਆ ਵੀ ਹੋਕਾ ਦਿੰਦੇ ਰਹਿਣਾ ਵੀ ਜੋ ਸੱਚ ਆ, ਜੋ ਮੋਹਰੇ ਦਿਸ ਰਿਹਾ ਆ, ਤਜਰਬਿਆਂ ਤੋਂ, ਲੋਕਾਂ ਦੇ ਤਜਰਬਿਆਂ ਤੋਂ, ਆਪਣੇ ਤਜਰਬਿਆਂ ਤੋਂ ਤੁਹਾਨੂੰ ਦੱਸਦੇ ਜਾਈਏ ਵੀ ਕੀ ਕੁਛ ਹੋ ਸਕਦਾ ਆ, ਕਿੱਦਾਂ ਦੀਆਂ ਕਿਆਸ ਆਈਆਂ, ਕੀ ਭਵਿੱਖ ਦੇ ਵਿੱਚ ਆ ਰਿਹਾ ਆ। ਸੋ ਡੈਫੀਨੇਟਲੀ ਇਹਨੂੰ ਇਹ ਨਾ ਸੋਚੋ ਵੀ ਭਾਈ ਅਸੀਂ ਤੁਹਾਨੂੰ ਕੋਈ ਡਰਾ ਰਹੇ ਆ, ਨਹੀਂ, ਸਿਰਫ ਅਸੀਂ ਤੁਹਾਨੂੰ ਇਹਤਿਆਤੀ ਤੌਰ ਤੇ ਦੱਸ ਰਹੇ ਆ ਵੀ ਭਾਈ ਏਦਾਂ। ਇੱਕ ਕਹਾਣੀ ਹੁੰਦੀ ਸੀ, ਮੈਨੂੰ ਯਾਦ ਆ ਗਈ ਗੱਲ ਚੋਂ, ਏਦਾਂ ਵੀ ਰੇਲ ਦੀ ਪਟੜੀ ਦੇ ਉੱਤੇ ਕੋਈ ਬੰਦਾ ਜਾਂਦਾ ਹੈ, ਸੈਰ ਕਰਦਾ ਐਵਰੀਡੇ, ਉਹਨੇ ਦੇਖਿਆ ਵੀ ਇੱਕ ਦਿਨ ਰੇਲ ਦੀ ਪਟੜੀ ਤੇ ਟੁੱਟੀ ਪਈ ਆ। ਉਹ ਜਦੋਂ ਰੇਲ ਮੋਹਰੇ ਆ ਗਈ ਤੇ ਫਿਰ ਲਾਲ ਬੂਸਟ ਲਾ ਕੇ ਜਿਹੜਾ ਉਹਨੇ ਰੋਕਣ ਦੀ ਕੋਸ਼ਿਸ਼ ਕੀਤੀ, ਉਦੋਂ ਤਾਂ ਹੀ ਭਾਈ ਰੇਲ ਜਿੰਨੀ ਸਪੀਡ ਨਾਲ ਆਉਂਦੀ ਉਹ ਇੰਨੀ ਲਾਗੇ ਆ ਕੇ ਰੁਕਦੀ ਨਹੀਂ ਹੁੰਦੀ। ਸੋ ਜੇ ਤੁਹਾਨੂੰ ਅਸੀਂ ਦੂਰੋਂ ਹੀ ਪਹਿਲਾਂ ਦੱਸੀ ਜਾਵਾਂਗੇ ਵੀ ਭਾਈ ਡੇਂਜਰ ਆ, ਵੀ ਖਤਰਾ ਆ, ਤੇ ਭਾਈ ਥੋੜਾ ਜਿਹਾ ਸੰਭਲ ਕੇ ਜਿਹੜਾ ਉਹ ਚੱਲਣਾ। ਅੱਜ ਇੱਕ ਬੈਂਕ ਦੇ ਮੈਨੇਜਰ ਦੇ ਨਾਲ ਗੱਲਬਾਤ ਮੇਰੀ ਹੋ ਰਹੀ ਸੀ, ਉਹ ਦੱਸ ਰਹੇ ਸੀ
ਜੀ ਕਹਿੰਦੇ ਵੀ ਅਸਰ ਦੇਖੋ ਹਰ ਇੱਕ ਪਾਸੇ ਇਕਨੋਮੀ ਦੇ ਵਿੱਚ ਕਿੱਦਾਂ ਦਾ ਜਿਹੜਾ ਉਹ ਚੱਲ ਰਿਹਾ। ਸੋ ਯੂ ਨੈਵਰ ਨੋ ਕੀ ਜਿਹੜਾ ਆਉਣ ਵਾਲੇ ਸਮੇਂ 'ਚ ਕੀ ਹੋਣਾ ਆ। ਸੋ ਸਾਡਾ ਕਹਿਣ ਦਾ ਮਕਸਦ ਹੈ ਵੀ ਭਾਈ ਆਪਣੀ ਨਾ ਬੈਡ ਟਾਈਮ ਦੇ ਲਈ ਆਪਣੇ ਆਪ ਨੂੰ ਸੇਵ ਕਰਕੇ ਰੱਖੋ, ਆਪਣੇ ਜਿਹੜੀ ਸੇਵਿੰਗ ਆ ਉਹ ਬਣਾ ਕੇ ਜਿਹੜਾ ਉਹ ਰੱਖੋ, ਬਚਾ ਕੇ ਰੱਖੋ। ਯੂ ਨੈਵਰ ਨੋ ਕੀ ਹੋਣਾ। ਕੱਲ ਖਬਰਾਂ ਦੇ ਵਿੱਚ ਦੱਸਿਆ ਸੀਗਾ ਵੀ ਕਿੱਦਾਂ ਡਾਕੂਸਾਈਨ ਇੱਕ ਜਿਹੜੀ ਕੰਪਨੀ ਆ, ਡਾਕੂਸਾਈਨ ਆਨਲਾਈਨ ਕਰਾਉਣ ਵਾਲੀ, ਉਹਨੇ 10% ਲੇ ਆਫ ਕਰਤੀ। ਉਸ ਤੋਂ ਪਹਿਲਾਂ ਆਪਾਂ ਦੱਸਿਆ ਸੀ ਵੀ ਕਿੰਨੀਆਂ ਹੋਰ ਕੰਪਨੀਆਂ ਨੇ ਲੇ ਆਫ ਜਿਹੜੇ ਕੀਤੇ। ਯੂ ਨੈਵਰ ਨੋ ਕੀ ਹੋਣਾ, ਪਰ ਇਹ ਇਸ਼ਾਰੇ ਹੁੰਦੇ ਇਕਨੋਮੀ ਦੇ। ਇਹ ਜਿਹੜੀ ਅਨਇੰਪਲੋਇਮੈਂਟ ਦੇ ਜਾਂ ਆਉਣ ਵਾਲੇ ਸਮੇਂ ਦੇ ਭਵਿੱਖ ਦੇ ਇਸ਼ਾਰੇ ਹੁੰਦੇ ਆ ਵੀ ਕਿੱਧਰ ਨੂੰ ਚੱਲਦੇ ਆ। ਸੋ ਬੈਂਕ ਦੇ ਮੈਨੇਜਰ ਵਾਲੀ ਗੱਲ ਮੈਂ ਤੁਹਾਨੂੰ ਦੱਸਦਾ ਜਾਵਾਂ, ਉਹ ਕਹਿੰਦਾ ਵੀ ਲੈਪਟਾਪ ਦੇ ਵਿੱਚ ਜਿਹੜੇ ਘਰਾਂ ਦੀ ਪ੍ਰਾਈਸਿਸ ਨੂੰ ਅੱਗੇ ਜਿਹੜਾ ਕਿੱਦਾਂ ਆਪਾਂ ਦੇਖਿਆ ਵੀ ਅੱਗ ਲੱਗੀ ਸੀ, ਲੋਕ ਉੱਤੋਂ ਦੀ ਲੱਤ ਕਰ ਕਰਕੇ ਲੱਖ ਲੱਖ ਡਾਲਰ ਉੱਤੇ ਪ੍ਰਾਈਸ ਵੱਧ ਦੇ ਕੇ ਤੇ ਉਹ ਕਰ ਰਹੇ। ਉਹਨੇ ਦੱਸਿਆ ਕਹਿੰਦਾ ਵੀ ਲੈਪਟਾਪ 'ਚ ਇੱਕ ਬੰਦੇ ਨੇ ਆਪਣੇ ਨੇ ਕਿਸੇ ਨੇ ਘਰ ਖਰੀਦਿਆ ਆ, ਜਿੰਨੀ ਕੀਮਤ ਘਰ ਖਰੀਦਿਆ ਸੀ ਆਲਰੇਡੀ ਇਹ ਪ੍ਰੋਸੈਸ ਹੁੰਦੇ ਹੋਏ, ਅਪਰੇਜ਼ਲ ਹੁੰਦੇ ਹੋਏ $1 ਲੱਖ ਘਰ ਦੀ ਪ੍ਰਾਈਸ ਦੀ ਅਪਰੇਜ਼ਲ ਵੈਲਿਊ ਘੱਟ ਆਈ ਆ। ਹੁਣ ਡੀਲ ਪਤਾ ਨਹੀਂ ਚਾਲੇ ਦੀ ਗੋ ਥਰੂ ਹੋਣੀ ਆ ਕਿ ਨਹੀਂ ਹੋਣੀ ਆ, ਪਰ ਇਹ ਆ ਵੀ ਸੈਲਰ ਨੂੰ ਜਾਂ ਘਟਾਉਣਾ ਪਊਗਾ ਪ੍ਰਾਈਸ ਤੇ ਜਾਂ ਬਾਇਰ ਨੂੰ ਇਹਦੇ ਵਿੱਚੋਂ ਬੈਕ ਆਊਟ ਕਰਨਾ ਪਊਗਾ। ਸੋ ਇਹ ਬੜੀਆਂ ਦਿੱਕਤਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਉਹ ਆ ਸਕਦੀਆਂ ਨੇ ਇਕਨੋਮੀ ਨੂੰ ਲੈ ਕੇ, ਇਨਫਲੇਸ਼ਨ ਨੂੰ ਲੈ ਕੇ, ਮਹਿੰਗਾਈ ਨੂੰ ਲੈ ਕੇ। ਤੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਉਹ ਕਾਫੀ ਅਸਰ ਆਉਣ ਵਾਲੇ ਸਮੇਂ 'ਚ ਪੈਣ ਜਾ ਰਿਹਾ। ਸੋ ਆਪਾਂ ਵੀ ਤੁਹਾਨੂੰ ਇਹੀ ਕਹਿੰਦੇ ਆ ਵੀ ਭਾਈ ਬਚਾਅ ਜਿਹੜਾ ਉਹ ਰੱਖਣ ਦੀ ਜਿਹੜੀ ਉਹ ਕੋਸ਼ਿਸ਼ ਕਰੋ। ਹੁਣ ਜਦੋਂ ਮੈਂ ਵੇ ਏਰੀਏ ਤੋਂ ਤੁਰਿਆ ਤਾਂ ਉੱਥੋਂ ਤਕਰੀਬਨ $6 ਦੀ ਗੈਲਨ ਦੇ ਹਿਸਾਬ ਦੇ ਨਾਲ ਗੈਸ ਜਿਹੜੀ ਉਹ ਭਰਾ ਕੇ ਜਿਹੜੇ ਉਹ ਤੁਰੇ ਆ। ਜਿਹੜੇ ਉਹੀ ਟੈਂਕ ਅੱਗੇ ਕਿਤੇ $60-70 'ਚ ਭਰਦਾ ਸੀ, ਹੁਣ $100 'ਚ ਭਰਨ ਲੱਗ ਗਿਆ ਆ। ਸੋ ਇੰਨਾ ਫਰਕ ਜਿਹੜਾ ਆ ਉਹ ਪੈਣ ਲੱਗ ਪਿਆ ਆ। ਜੀ ਬਿਲਕੁਲ ਬਿਲਕੁਲ। ਬਹੁਤ ਬਹੁਤ ਧੰਨਵਾਦ ਰਾਜਕਰਨ ਜੀ। ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਆਪਣਾ ਰਾਜਕਰਨਵੀਰ ਸਿੰਘ ਜੀ ਜੁੜੇ, ਜਿਨ੍ਹਾਂ ਨੇ ਇਸ ਚਰਚਾ ਦੇ ਵਿੱਚ ਆਪਣੇ ਜਿਹੜੇ ਤਜਰਬੇ ਸੀ ਉਹ ਵੀ ਸਾਂਝੇ ਕੀਤੇ ਤੇ ਨਾਲੋਂ ਨਾਲ ਜਿਹੜਾ ਉਹਨਾਂ ਨੇ ਬੈਂਕ ਮੈਨੇਜਰ ਦੀ ਗੱਲ ਕਹੀ ਸੀ ਜਾਂ ਰੇਡੀਓ ਦੀ ਬਾਬਤ ਜਦੋਂ ਆਪਾਂ ਗੱਲ ਕਰ ਰਹੇ ਸੀ ਤਾਂ ਰੇਲ ਦੀ ਪਰੜੀ ਦੀ ਇੱਕ ਗੱਲ ਕਹੀ ਸੀ। ਤਾਂ ਆਪਾਂ ਲਗਾਤਾਰ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਪੰਜਾਬੀ ਰੇਡੀਓ USA ਦੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਸੁਣਿਆ ਹੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਮਹਿੰਗਾਈ ਵਧੀ ਔਰ ਇਹਦੀ ਬਾਬਤ ਕਈ ਰਿਪੋਰਟਸ ਤੇ ਕਈ ਹਵਾਲੇ ਵੀ ਦਿੱਤੇ ਗਏ, ਕਈ ਹੋਰ ਫੈਕਟਸ ਦੇ ਜ਼ਰੀਏ ਹਵਾਲੇ ਦਿੱਤੇ ਗਏ। ਪਰ ਉਦੋਂ ਕਈ ਵਾਰੀ ਤੁਹਾਨੂੰ ਕ੍ਰਿਟਿਸਿਜ਼ਮ ਫੇਸ ਕਰਨਾ ਪੈਂਦਾ, ਤੁਹਾਨੂੰ ਸਾਹਮਣਾ ਕਰਨਾ ਪੈਂਦਾ ਤੁਸੀਂ ਕਿਉਂ ਕਰ ਰਹੇ ਹੋ, ਤੁਸੀਂ ਕਿਉਂ ਡਰਾ ਰਹੇ ਹੋ। ਜਦਕਿ ਲੇ ਆਫ ਦੱਸ ਰਹੀਆਂ ਨੇ ਕਿ ਜਿਹੜੇ ਅੱਜ ਜੋ ਮਹਿੰਗਾਈ ਦੀ ਜਿਹਦੇ ਬਾਰੇ ਅਸੀਂ ਚਰਚਾ ਕਰ ਰਹੇ, ਗੈਸ ਪ੍ਰਾਈਸ ਦੇ ਬਾਰੇ ਜਾਂ ਅਸੀਂ ਹੋਰ ਚੀਜ਼ਾਂ ਦੇ ਬਾਰੇ ਚਰਚਾ ਕਰ ਰਹੇ ਹਾਂ, ਤਾਂ ਉਹ ਹੁਣ ਲਗਾਤਾਰ ਦਿਖਣੀ ਤਾਂ ਦੂਰ ਦੀ ਗੱਲ, ਹੁਣ ਮਹਿਸੂਸ ਜਦੋਂ ਜੇਬਾਂ ਕੱਟੀਆਂ ਜਾਣ ਲੱਗੀਆਂ ਤਾਂ ਮਹਿਸੂਸ ਹੋਣੀ ਸ਼ੁਰੂ ਹੋ ਗਈ। ਇਸੇ ਮਸਲੇ ਨੂੰ ਲੈ ਕੇ ਚਰਚਾ ਹੋਰ ਅੱਗੇ ਕਰਾਂਗੇ। ਕੈਲੀਫੋਰਨੀਆ ਦੇ ਨਾਲ ਨਾਲ ਹੋਰ ਰਾਜਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦਿਆਂਗੇ ਕਿ ਹੋਰ ਕਿਹੜੇ ਰਾਜ ਦੇ ਵਿੱਚ ਪ੍ਰਾਈਸ ਕੀ ਨੇ ਤੇ ਨਾਲੋਂ ਨਾਲ ਸਭ ਤੋਂ ਘੱਟ ਕਿਹੜੇ ਰਾਜ ਦੇ ਲੋਕਾਂ ਨੂੰ ਜਿਹੜਾ ਉਹ ਪੇ ਕਰਨਾ ਪੈ ਰਿਹਾ ਇਸ ਵੇਲੇ ਗੈਸ ਦੇ ਮਾਮਲੇ ਦੇ ਵਿੱਚ। ਤੁਹਾਡਾ ਤਜਰਬਾ ਕੀ ਹੈ? ਤੁਸੀਂ ਕਿਵੇਂ ਜਦੋਂ ਇਸ ਤਰ੍ਹਾਂ ਦੀ ਮਹਿੰਗਾਈ ਆਉਂਦੀ ਹੈ ਤੁਸੀਂ ਕਿਵੇਂ ਉਹਦੇ ਵਿੱਚ ਕੱਟ ਲਾਉਣੇ ਆ, ਕਿਵੇਂ ਆਪਦੇ ਬਜਟ ਨੂੰ ਮੇਨਟੇਨ ਕਰਦੇ ਆ, ਕਿਵੇਂ ਅੱਗੇ ਜਾ ਕੇ ਜਿਹੜੀਆਂ ਹੋਰ ਪ੍ਰਾਈਸਿਸ ਵੱਧ ਰਹੀਆਂ ਉਹਦੇ ਲਈ ਤੁਸੀਂ ਕਿੰਨੇ ਕੁ ਪ੍ਰੀਪੇਅਰ ਹੈ? ਇਸ ਬਾਬਤ ਤੁਸੀਂ ਆਪਣੀ ਰਾਏ ਸਾਂਝੀ ਕਰ ਸਕਦੇ ਹੋ 46272 5200 ਤੇ। ਅਸੀਂ ਰੁਕਦੇ ਹਾਂ ਇੱਕ ਸ਼ਾਰਟ ਬ੍ਰੇਕ ਦੇ ਲਈ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਅੱਜ ਆਪਾਂ ਪ੍ਰੋਗਰਾਮ ਦੇ ਵਿੱਚ ਚਰਚਾ ਕਰ ਰਹੇ ਹਾਂ ਵੱਧ ਰਹੀਆਂ ਗੈਸ ਦੀਆਂ ਕੀਮਤਾਂ ਤੇ ਡੀਜ਼ਲ ਪ੍ਰਾਈਸ ਜਿਹੜੇ ਵਧੇ ਨੇ, ਉਹਨਾਂ ਨੇ ਸਾਡੇ ਟਰੱਕਰਸ ਨੂੰ ਹੈਰਾਨ ਪਰੇਸ਼ਾਨ ਕੀਤਾ ਹੋਇਆ। ਹੁਣੇ ਪੰਜਾਬੀ ਰੇਡੀਓ USA ਦੇ ਨਾਲ ਗੱਲਬਾਤ ਕਰ ਰਹੇ ਸਨ ਅਮਰਜੀਤ ਸਿੰਘ ਜੀ। ਉਹਨਾਂ ਨੇ ਵੀ ਇੱਕ ਦੋ ਲੋਕੇਸ਼ਨਾਂ ਦਾ ਜ਼ਿਕਰ ਕੀਤਾ ਜਿੱਥੇ ਡੀਜ਼ਲ ਮੁੱਕੇ ਹੋਣ ਦੀ ਉਹਨਾਂ ਨੇ ਗੱਲ ਕਹੀ ਹੈ ਕਿ ਫਲਾਂ ਸਾਈਡ ਤੇ ਸੈਕਰਾਮੈਂਟੋ ਵਾਲੀ ਸਾਈਡ ਤੇ ਡੀਜ਼ਲ ਜਿਹੜਾ ਉਹਨਾਂ ਨੂੰ ਨਹੀਂ ਮਿਲਿਆ। ਸੋ ਕੀ ਤੁਹਾਨੂੰ ਵੀ ਇਹੋ ਜਿਹੀ ਸਿਚੁਏਸ਼ਨ ਦਾ ਸਾਹਮਣਾ ਕਰਨਾ ਪਿਆ? ਔਰ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਆਪਾਂ ਚਰਚਾ ਕਰ ਰਹੇ ਸੀਗੇ ਕਿ ਕੈਲੀਫੋਰਨੀਆ ਤੇ ਨੇਵਾਡਾ ਦੋ ਅਜਿਹੇ ਸੂਬੇ ਨੇ ਅਮਰੀਕਾ ਦੇ ਜਿੱਥੇ ਸਭ ਤੋਂ ਵੱਧ ਇਸ ਵੇਲੇ ਗੈਸ ਦੀ ਕੀਮਤ ਹੈ ਜਿਹੜੀ ਉਹ ਅਮਰੀਕਾ ਵਾਸੀਆਂ ਨੂੰ, ਕੈਲੀਫੋਰਨੀਆ ਵਾਸੀਆਂ ਨੂੰ ਪੇ ਕਰਨੀ ਪੈ ਰਹੀ ਹੈ। ਤੁਹਾਡੇ ਸ਼ਹਿਰ ਦੇ ਵਿੱਚ ਕੀ ਪ੍ਰਾਈਸ ਨੇ? ਤੁਸੀਂ ਕਿਹੜੇ ਹਿੱਸੇ ਦੇ ਵਿੱਚ ਰਹਿੰਦੇ ਹੋ? ਤੁਸੀਂ ਵੀ ਦੱਸ ਸਕਦੇ ਹੋ। ਤੇ ਨਾਲੋਂ ਨਾਲ ਕੀ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਮਹਿੰਗਾਈ ਹੈ ਇਹਨੇ ਲੋਕਾਂ ਦੇ ਬਜਟ ਡਾਵਾਂਡੋਲ ਕਰ ਦੇਣਾ, ਤੇ ਜਦੋਂ ਮਹਿੰਗਾਈ ਆਉਂਦੀ ਤੇ ਤੁਸੀਂ ਆਪਣੇ ਬਜਟ ਮੇਨਟੇਨ ਕਿਵੇਂ ਕਰਦੇ ਹੋ? ਇਹ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200। ਅਗਲੀ ਜਿਹੜੀ ਗੱਲ ਆ ਉਹ ਇਹ ਹੈ ਕਿ ਜਿਹੜੀ ਓਰੇਗਨ ਸਟੇਟ ਆ ਉੱਥੇ ਇਸ ਵੇਲੇ ਗੈਸ ਦੀ ਕੀਮਤ ਆ $5.36 ਰੈਗੂਲਰ ਦੀ, ਤੇ ਪ੍ਰੀਮੀਅਮ ਦੀ ਦੇ ਲਈ ਤੁਹਾਨੂੰ ਪੇ ਕਰਨਾ ਪੈਣਾ ਵਾ $5.68। ਇਸੇ ਤਰ੍ਹਾਂ ਜੇ ਜਿਹੜੇ ਜਿੱਥੇ ਘੱਟ ਤੋਂ ਘੱਟ ਗੈਸ ਪ੍ਰਾਈਸ ਨੇ ਉਹਨਾਂ ਦੀ ਜੇਕਰ ਚਰਚਾ ਕਰੀਏ ਤਾਂ ਮਿਸੀਸਿਪੀ ਦੇ ਵਿੱਚ ਇਸ ਵੇਲੇ ਸਭ ਤੋਂ ਘੱਟ ਨੇ, ਜਿੱਥੇ ਮਹਿਜ਼ $3.07 ਜਿਹੜੇ 0.7 ਸੈਂਟ ਜਿਹੜੇ ਆ ਤੁਹਾਨੂੰ ਰੈਗੂਲਰ ਦੇ ਲਈ ਪੇ ਕਰਨੇ ਪੈਣਗੇ। ਇਸੇ ਤਰ੍ਹਾਂ ਜੇ ਪ੍ਰੀਮੀਅਮ ਤੁਸੀਂ ਯੂਜ਼ ਕਰਦੇ ਹੋ ਤਾਂ ਤੁਹਾਨੂੰ ਇਹਦੇ ਲਈ $3.78 ਜਿਹੜੇ ਆ ਪੇ ਕਰਨੇ ਪੈਣਗੇ। ਲੁਜ਼ੀਆਨਾ ਦੇ ਵਿੱਚ ਇਸ ਵੇਲੇ ਇਹ ਜਿਹੜੀ ਰੈਗੂਲਰ ਦੀ ਕੀਮਤ ਆ ਉਹ ਹੈਗੀ ਹੈ $3.11। ਸੋ ਉਸ ਤੋਂ ਵੀ ਇਲਾਵਾ ਜੇ ਗੱਲਬਾਤ ਕਰੀਏ ਤਾਂ ਇਸ ਟਾਈਮ ਜਿਹੜੀ ਪ੍ਰੀਮੀਅਮ ਦੇ ਲਈ ਪੇ ਕਰਨਾ ਪੈਣਾ ਉਹ ਹੈ $3.82 ਤੁਹਾਨੂੰ ਲੁਜ਼ੀਆਨਾ ਦੇ ਵਿੱਚ ਪ੍ਰੀਮੀਅਮ ਦੇ ਲਈ ਪੇ ਕਰਨਾ ਪੈਣਾ ਆ। ਸੋ ਓਰੇਗਨ ਤੋਂ ਬਾਅਦ ਵਾਸ਼ਿੰਗਟਨ ਅਜਿਹੀ ਸਟੇਟ ਆ ਜਿੱਥੇ ਇਸ ਵੇਲੇ ਵਾਸ਼ਿੰਗਟਨ ਵਾਸੀਆਂ ਨੂੰ ਜਿਹੜਾ ਉਹ $5.23 ਜਿਹੜੇ ਆ ਰੈਗੂਲਰ ਦੇ ਲਈ ਪੇ ਕਰਨੇ ਪੈ ਰਹੇ ਆ, ਤੇ ਪ੍ਰੀਮੀਅਮ ਦੇ ਲਈ $5.58 ਜਿਹੜੇ ਆ ਉਹ ਪੇ ਕਰਨੇ ਪੈ ਰਹੇ ਆ। ਸੋ ਇਹਦੇ ਤੇ ਹੀ ਆਪਾਂ ਚਰਚਾ ਕਰ ਰਹੇ ਹਾਂ ਲਗਾਤਾਰ ਪੰਜਾਬੀ ਰੇਡੀਓ USA। ਔਰ ਆਪਾਂ ਜੂਨ ਮਹੀਨੇ ਦੇ ਵਿੱਚ ਜਦੋਂ ਗੈਸ ਪ੍ਰਾਈਸ ਹਾਈਕ ਹੋਏ ਸੀਗੇ ਉਦੋਂ ਆਪਾਂ ਇਹ ਚਰਚਾ ਕਰਦੇ ਹੁੰਦੇ ਸੀਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਮਹਿੰਗਾ ਹੋਣਾ, ਪਰ ਕੁਝ ਹਵਾਲੇ ਰਿਫਾਈਨਰੀਜ਼ ਦੇ ਦਿੱਤੇ ਜਾ ਰਹੇ ਨੇ, ਕੁਝ ਹਵਾਲੇ ਜਿਹੜੇ ਆ ਉਹ ਕੁਝ ਮੌਸਮੀ ਤਬਦੀਲੀਆਂ ਦੇ ਦਿੱਤੇ ਜਾ ਰਹੇ ਨੇ, ਕੁਝ ਹਵਾਲੇ ਰੂਸ ਯੂਕਰੇਨ ਜੰਗ ਦੇ ਦਿੱਤੇ ਜਾ ਰਹੇ ਨੇ ਕਿ ਉਹਨਾਂ ਦੇ ਕਰਕੇ ਇਹ ਜਿਹੜੇ ਗੈਸ ਪ੍ਰਾਈਸ ਨੇ ਇਹਨਾਂ ਦੇ ਵਿੱਚ ਹਾਈਕ ਹੈ। ਸੋ ਇਹ ਨਾ ਸਮਝੋ ਕਿ ਗੈਸ ਪ੍ਰਾਈਸ ਹਾਈਕ ਆ ਤੇ ਹੁਣ ਚਲੋ ਕੋਈ ਗੱਲ ਨਹੀਂ, ਏਡੀ ਵੱਡੀ ਗੱਲ ਨਹੀਂ। ਹੁਣੇ ਦੱਸਿਆ ਰਾਜ ਜੀ ਨੇ ਕਿ ਜਿਹੜੀ ਟੈਂਕੀ ਤੁਸੀਂ $70-75 ਦੇ ਵਿੱਚ ਭਰ ਲੈਂਦੇ ਸੀ ਉਹਦੇ ਲਈ ਤੁਹਾਨੂੰ $100 ਪੇ ਕਰਨਾ ਪੈਣਾ ਹੈ। ਹੁਣੇ ਦੱਸ ਕੇ ਹਟੇ ਨੇ ਅਮਰਜੀਤ ਸਿੰਘ ਜੀ ਜਿਹੜੇ ਪੰਜਾਬੀ ਰੇਡੀਓ USA ਦੇ ਵਿੱਚ ਕਾਲ ਕਰਕੇ ਕਿ ਕਈ ਅਜਿਹੀਆਂ ਥਾਵਾਂ ਨੇ ਜਿੱਥੇ ਤੁਹਾਨੂੰ ਡੀਜ਼ਲ ਨਹੀਂ ਮਿਲ ਰਿਹਾ। ਆਪਾਂ ਆਮ ਹੀ ਚਰਚਾ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ, ਸ਼ੋਜ਼ ਦੇ ਵਿੱਚ, ਕਿ ਇਹ ਜਿਹੜੀ ਡੀਜ਼ਲ ਪ੍ਰਾਈਸ ਹਾਈਕ ਨੇ, ਗੈਸ ਪ੍ਰਾਈਸ ਹਾਈਕ ਨੇ, ਇਹਨਾਂ ਨੇ ਸਾਡੇ ਆਉਣ ਵਾਲੇ ਟਾਈਮ ਦੇ ਵਿੱਚ ਮਹਿੰਗਾਈ ਵਧਾ ਦੇਣੀ ਹੈ, ਤੁਹਾਡੀ ਗਰੋਸਰੀ ਮਹਿੰਗੀ ਹੋਣੀ ਹੈ, ਤੁਹਾਡੀਆਂ ਜੇਬਾਂ ਤੇ ਹੋਰ ਕੱਟ ਲੱਗਣੇ ਆ, ਤੇ ਫਿਰ ਤੁਹਾਡੇ ਬਜਟ ਜਿਹੜੇ ਆ ਉਹ ਡਾਵਾਂਡੋਲ ਕਰ ਦੇਣਾ। ਸੋ ਗੱਲ ਸਿਰਫ ਗੈਸ ਪ੍ਰਾਈਸ ਹਾਈਕ ਦੀ ਨਹੀਂ, ਗੱਲ ਜੇਬ ਤੱਕ ਜਾਂਦੀ ਹੈ, ਡਾਕੇ ਵੱਜਣ ਦੀ ਗੱਲ ਹੈ। ਸੋ ਇਸੇ ਮਸਲੇ ਤੇ ਮੇਰੇ ਨਾਲ ਜੁੜ ਚੁੱਕੇ ਨੇ ਬਲਵਿੰਦਰ ਕੌਰ ਖਾਲਸਾ ਜੀ, ਉਹਨਾਂ ਦੇ ਨਾਲ ਵੀ ਇਸ ਨੂੰ ਹਾਈਕ ਨੂੰ ਲੈ ਕੇ ਚਰਚਾ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ ਪ੍ਰਵੀਨ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਵਿਸ਼ਾ ਤੁਸੀਂ ਚੁਣਿਆ ਜੀ। ਹਰ ਇੱਕ ਦੀ ਜੇਬ ਨੂੰ ਖੁਰਾ ਲੱਗ ਰਿਹਾ, ਜੀ ਹਰ ਇੱਕ ਦਾ ਦਿਲ ਥੱਲੇ ਨੂੰ ਜਾਂਦਾ ਜਦੋਂ ਉਹ ਗੈਸ ਸਟੇਸ਼ਨ ਤੇ ਜਾ ਕੇ ਜੀ ਗੈਸ ਭਰਾਉਂਦਾ ਆ। ਸੋ ਦਿਲ ਕਰਦਾ ਹੁੰਦਾ ਕਿ ਕਿਤੇ ਹਵਾ ਨਾ ਪਾਣੀ ਨਾ ਚੱਲ ਜਾਣ ਕਾਰਾਂ, ਜਿਹੜਾ ਹਿਸਾਬ ਕਿਤਾਬ ਹੋਇਆ ਪਿਆ ਆ। ਜੀ ਬਿਲਕੁਲ, ਇਹ ਸਰਕਾਰਾਂ ਦੇ ਮਰਜ਼ੀ ਦੇ ਨਾਲ ਹੀ ਹੁੰਦਾ ਹੈ। ਜੋ ਮਰਜ਼ੀ ਕਹਿ ਲਈਏ ਅਸੀਂ, ਸਰਕਾਰਾਂ ਤੈਅ ਨਹੀਂ ਕਰਦੀਆਂ, ਸਰਕਾਰਾਂ ਰੋਕ ਲਾ ਦਿੰਦੀਆਂ। ਜਿੱਥੇ ਸਰਕਾਰ ਨੇ ਕਿਸੇ ਚੀਜ਼ ਦੇ ਉੱਤੇ ਰੋਕ ਲਾਉਣੀ ਆ, ਪ੍ਰਾਈਸਾਂ ਨੂੰ ਕੰਟਰੋਲ ਕਰਨਾ ਆ, ਹਾਂਜੀ, ਸਰਕਾਰਾਂ ਕਰ ਲੈਂਦੀਆਂ ਆ। ਪਰ ਇੱਥੇ ਕੈਲੀਫੋਰਨੀਆ ਦੇ ਵਿੱਚ ਤਾਂ ਬਿਲਕੁਲ ਹੀ ਕਹਿੰਦੇ ਕਿ ਖੁੱਲੀ ਛੁੱਟੀ ਆ ਵੀ, ਜਿੱਦਾਂ ਇਹਨਾਂ ਨੇ ਨਾ ਇਹਨਾਂ ਨੂੰ ਬਰਾਈਬ ਕੀਤਾ ਹੋਵੇ ਗੌਰਮੈਂਟ ਨੂੰ, ਜੀ ਜੀ ਬਿਲਕੁਲ, ਪੈਸਾ ਦਿੱਤਾ ਹੋਵੇ। ਸੋ ਲੋਕ ਮੈਂ ਦੇਖਦੀ ਹਾਂ ਕਿ ਕਾਫੀ ਟਾਈਮ ਤੋਂ ਕੋਈ ਤੜਫਦਾ ਹੀ ਨਹੀਂਗਾ, ਕੋਈ ਕਰਦਾ ਨਹੀਂ, ਉਹ ਪਤਾ ਨਹੀਂ ਉਹ ਕੋਈ ਕਾਰਡ ਕੂਡ ਦਿੱਤੇ ਹੋਏ ਆ ਲੋਕਾਂ ਨੂੰ ਕਿ ਆ ਜਾ ਕੇ ਉੱਥੇ ਕਸਾ ਦੋ ਤੇ ਗੈਸ ਪਵਾ ਲਵੋ ਤੁਸੀਂ। ਜੀ ਜੀ ਜੀ।
ਲੋਕਾਂ ਨੂੰ ਚੀਕਣਾ ਚਾਹੀਦਾ ਆ, ਇੰਨੀ ਮਹਿੰਗਾਈ ਵੱਧ ਗਈ ਆ, ਇਹ ਥੱਲੇ ਨਹੀਂ ਆਉਣੀ, ਜੀ ਇਹ ਤਾਂ ਹੀ ਜਾਣੀ ਆ। ਇਸ ਤਰ੍ਹਾਂ ਨਹੀਂ ਲੋਕਾਂ ਨੇ ਕਾਰਾਂ ਖਰੀਦ ਲੈਣੀਆਂ ਵੀ ਤੁਸੀਂ ਮਹਿੰਗਾਈ ਕਰ ਦਿੱਤੀ, ਤੇਲ ਮਹਿੰਗਾ ਕਰ ਦਿੱਤਾ ਤੇ ਲੋਕ ਪਤਾ ਨਹੀਂ ਇਲੈਕਟ੍ਰਿਕ ਕਾਰਾਂ ਕਿੱਥੋਂ ਲੈਣ, ਫਿਰ ਤੁਸੀਂ ਇਲੈਕਟ੍ਰਿਸਿਟੀ ਬਿਜਲੀ ਮਹਿੰਗੀ ਕਰ ਦੋਗੇ। ਹਾਂਜੀ ਬਿਜਲੀ ਤੇ ਹੁਣ ਹੀ ਬਹੁਤ ਔਖਾ ਹੈਗਾ ਆ ਵੀ ਬਿਜਲੀ ਹੂੰ ਹੈ ਹੀ ਨਹੀਂ ਗੀ, ਜਿੱਲੇ ਜੀ ਇੰਨੀ ਦੁਨੀਆ ਨੇ ਬਿਜਲੀ ਤੇ ਕਾਰਾਂ ਲੈ ਲਈਆਂ ਫਿਰ ਕੀ ਹੋਊਗਾ। ਫਿਰ ਕੀ ਹੋਊਗਾ ਤੇ ਇਕੱਲੇ ਕੈਲੀਫੋਰਨੀਆ ਦੇ ਵਿੱਚ ਹੀ ਬਹੁਤ ਅੱਗ ਲੱਗੀ ਹੋਈ ਆ। ਹੂੰ ਹਾਂ, ਹੋਰ ਵੀ ਤਾਂ ਅਮਰੀਕਾ ਏਡਾ ਵੱਡਾ ਵਸਦਾ ਹੀ ਆ। ਜੀ 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 ਜਿੰਨੀ ਗੈਸ ਦੀ ਪ੍ਰਾਈਸ ਇੱਥੇ ਹੈਗੀ ਕੈਲੀਫੋਰਨੀਆ ਦੇ ਵਿੱਚ ਆ, ਜੀ ਵੀ ਸਮਝ ਨਹੀਂ ਲੱਗਦੀ ਹੈਗੀ ਵੀ ਕੈਲੀਫੋਰਨੀਆ ਵਾਲਿਆਂ ਨੂੰ ਕਿਹਨਾਂ ਨੂੰ ਪੈਨਸ਼ਨਾਂ ਲਾਈਆਂ ਹੋਈਆਂ। ਹੂੰ ਹਰੇਕ ਚੀਜ਼ ਦੇ ਉੱਤੇ ਟੈਕਸ ਆ, ਜੀ ਹਰੇਕ ਚੀਜ਼ ਨੂੰ ਅੱਗ ਲੱਗੀ ਹੋਈ ਆ। ਹੂੰ ਸੋ ਗਵਰਨਮੈਂਟ ਕੰਟਰੋਲ ਕਰ ਸਕਦੀ ਆ ਤੇ ਕਹਿੰਦੇ ਹੁੰਦੇ ਆ ਵੀ ਜਦੋਂ ਇਹਦੇ ਜੇ ਨਾਲ ਘਰਾਂ ਦੇ ਬਜਟ ਤੇ ਵੀ ਫਰਕ ਤਾਂ ਪੈਣਾ ਹੀ ਹਰੇਕ ਆ ਚੀਜ਼ ਤੇ ਅਸੀਂ ਪਊਗਾ, ਹਰ ਇੱਕ ਹਾਂਜੀ ਚੀਜ਼ ਨੇ ਮਹਿੰਗੀ ਹੋਣਾ ਮਹਿੰਗੀ ਆ। ਹੋਣਾ ਆ ਚੀਜ਼ਾਂ ਨੂੰ ਕੀ ਕੀਤਾ ਜਾਂਦਾ, ਲਕੋਲਿਆ ਜਾਂਦਾ ਹੈ। ਹੂੰ ਹਾਂ, ਜਦੋਂ ਦੇਖੋ ਵੋਟਾਂ ਆਉਣੀਆਂ, ਵੋਟਾਂ ਦੇ ਲਾਗੇ ਉਹ 300 400 ਕਿਸੇ ਨੂੰ ਭੇਜ ਦਿੱਤਾ, ਕਿਸੇ ਨੂੰ ਜੀ ਨਾ ਭੇਜਿਆ। ਹੂੰ ਕੰਮ ਕਰਨ ਵਾਲਿਆਂ ਨੂੰ ਤਾਂ ਉਹ ਮਿਲਣੇ ਨਹੀਂ ਹੈਗੇ। ਜੀ ਜੀ ਪਰ ਉਹਨਾਂ ਨੂੰ ਪਤਾ ਘਰਾਂ 'ਚ ਲੋਕੀ ਜ਼ਿਆਦਾ ਬੈਠੇ ਆ, ਬਸ ਐਂ ਦੇਖਦੇ ਰਹਿੰਦੇ ਮੂੰਹ ਚੱਕ ਕੇ ਵੀ ਸਾਨੂੰ ਕੋਈ ਨਾ ਕੋਈ ਬੁਰਕੀ ਪਊਗੀ ਤਾਂ ਵੋਟਾਂ ਪਵਾ ਲੈਣੀਆਂ ਇਹਨਾਂ ਨੇ। ਹੂੰ ਹਾਂ, ਮੁੱਠੀ ਗਰਮ ਹੋ ਬਹੁਤੀ ਗੱਲ ਇਹ ਹੁੰਦੀ ਆ ਕਿ ਵੋਟਾਂ ਦੇ ਵਿੱਚ ਹੀ ਸਵਾਦ ਦਿੱਤਾ ਜਾਂਦਾ, ਜਾਂ ਉਹ ਇੰਡੀਆ ਹੋਵੇ, ਜੀ ਪੰਜਾਬ ਹੋਵੇ, ਹੂੰ ਅਮਰੀਕਾ ਹੋਵੇ, ਕੈਨੇਡਾ ਹੋਵੇ, ਇੰਗਲੈਂਡ ਹੋਵੇ, ਕੋਈ ਵੀ ਕੰਟਰੀ ਹੋਵੇ। ਹੂੰ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦੇ ਆ, ਤੁਹਾਡੇ ਨਾਲ ਖੂਨ ਦੇ ਵਿੱਚ ਟੀਕਾ ਨਹੀਂ ਕੋਈ ਲਾਇਆ ਆ ਜੀ ਕਿ ਜੀ ਤੁਸੀਂ ਇਸ ਸਹੀ ਹੈ ਪਾਰਟੀ ਨੂੰ ਬਿਲਕੁਲ ਹੀ ਆ। ਹੂੰ ਪਾਰਟੀਆਂ ਨੂੰ ਚੇਂਜ ਕਰਿਆ ਕਰੋ। ਪਾਲਿਸੀਜ਼ ਦੇਖੋ ਨਾ ਪਾਲਿਸੀ ਕਿਹਦੀਆਂ ਦੇਖੋ ਤੁਸੀਂ, ਹੂੰ ਆ ਤਾਂ ਤੁਹਾਨੂੰ ਬਿਲਕੁਲ ਹੀ ਉਹ ਕਹਿੰਦੇ ਹੁੰਦੇ ਆ ਵੀ ਜੇਬ ਕਹਿੰਦੇ ਵੀ ਤੁਹਾਡੀ ਜੇਬ ਚੋਂ ਕੱਢਣ ਤੇ ਆ ਗਏ ਆ ਹਾਂਜੀ ਵੀ ਜੇ ਤੁਹਾਡੇ ਕੋਲ ਪੈਨੀ ਕੋ ਬਚੀ ਆ, ਤੁਹਾਡੇ ਕੋਲ ਚਵਾਨੀ ਬਚੀ ਆ, ਹੂੰ ਤਾਂ ਉਹ ਤੁਹਾਡੀ ਅਸੀਂ ਇਸ ਤਰ੍ਹਾਂ ਕੱਢ ਲੈਣੀ ਆ। ਹਰੇਕ ਜੀ ਜੀ ਪਾਸਿਓਂ ਹੀ ਇਹਨਾਂ ਨੇ ਹੂੰ ਬਹੁਤ ਜ਼ਿਆਦਾ ਮਤਲਬ ਕਿ ਲੋਕਾਂ ਨੂੰ ਨਾ ਖੋਰਾ ਲਾਇਆ ਹੋਇਆ ਆ। ਜੀ ਗਰੋਸਰੀ ਲੈਣ ਚਲ ਜਾਓ, ਹਾਂਜੀ ਉੱਥੇ ਬੱਸ ਹੋਈ ਪਈ ਆ ਲੋਕਾਂ ਦੀ, ਹਾਂਜੀ ਉੱਥੇ ਕੱਖ ਨਹੀਂ ਹੈਗਾ। ਜੀ ਤੁਸੀਂ 500 ਦੀ ਗਰੋਸਰੀ ਲਿਆਉਂਦੇ ਆ, ਉਹ ਹੂੰ 2 ਕੁ ਬੈਗਾਂ ਦੇ ਵਿੱਚ ਪਾ ਕੇ ਆ ਜਾਂਦੀ ਆ ਆ। ਜਾਂਦੀ ਹੈ ਹਾਂ, ਬਿਲਕੁਲ ਕਿਸੇ ਵੀ ਚੀਜ਼ ਨੂੰ ਹੱਥ ਲਾਉਣ ਨੂੰ ਜੀ ਨਹੀਂ ਕਰਦਾ। ਹੂੰ ਹਾਲਾਂਕਿ ਕੰਮ ਕਰਦੇ ਆ, ਜੀ ਪੈਸੇ ਮਿਲਦੇ ਆ ਕੰਮ ਜੀ ਕਰਨੇ ਦੇ, ਜੀ ਫਿਰ ਵੀ ਇੰਨੀ ਮਹਿੰਗਾਈ ਲੱਗਦੀ ਆ। ਜਿਹੜੇ ਹੂੰ ਲੋਕਾਂ ਦੀਆਂ ਵਿਚਾਰਿਆਂ ਦੀਆਂ ਕਈਆਂ ਦੀਆਂ ਜੋਬਾਂ ਹੀ ਉਦਾਂ ਦੀਆਂ ਹੁੰਦੀਆਂ, ਦਿਹਾੜੀ ਧੱਪਾ ਕਰਦੇ ਆ। ਹਾਂ ਬਿਲਕੁਲ ਹਾਂ, ਤੇ ਉਹਨਾਂ ਨੂੰ ਕੋਈ ਹੈਂਡ ਬੈਨੀਫਿਟ ਟੂ ਵੀ ਨਹੀਂ ਮਾਊਥ ਵਾਲੀ ਮਿਲਦਾ। ਗੱਲ ਹੀ ਆ ਹਾਂ, ਡੇਲੀ ਖਾ ਕੇ ਉਹਨਾਂ ਨੂੰ ਡੇਲੀ ਉਹ ਢੰਗ ਹੀ ਨਹੀਂ ਆਉਂਦਾ ਵਰਤਣਾ, ਜੀ ਜਿਹੜਾ ਬਹੁਤ ਸਾਰੇ ਲੋਕ ਉਹ ਵਰਤਦੇ ਆ ਇਸ ਤਰ੍ਹਾਂ। ਹੂੰ ਸੋ ਜਦੋਂ ਇਹ ਵੋਟਾਂ-ਵਾਟਾਂ ਹੁੰਦੀਆਂ, ਇਹਨਾਂ ਨੂੰ ਹਾਂਜੀ ਥੋੜਾ ਜਿਹਾ ਨਾ ਸਵਾਦ ਦਿਖਾਇਆ ਕਰੋ। ਹਾਂਜੀ ਬਿਲਕੁਲ ਹਾਂ, ਬਿਲਕੁਲ ਇਹ ਇੰਡੀਆ ਵਾਂਗ ਨਾ ਰਹੋ ਕਿ ਉੱਦਾਂ ਹੀ ਰਹਿਣਾ ਹੂੰ ਆ ਵੀ ਜੇ ਨੋਟਬੰਦੀ ਹੋ ਗਈ ਤਾਂ ਵੋਟਬੰਦੀ ਕੀਤੀ ਹੀ ਨਹੀਂ ਗੀ ਲੋਕਾਂ ਨੇ। ਜੀ ਬਿਲਕੁਲ ਸਹੀ ਹਾਂ, ਤੇ ਬੇਸ਼ੱਕ ਏਦਾਂ ਨਹੀਂ ਸੱਤਿਆਨਾਸ਼ ਹੋ ਗਿਆ ਜੀ ਲੋਕਾਂ ਦਾ। ਅਮਰ ਸਿੰਘ ਜੀ ਸਾਡੇ ਨਾਲ ਜੁੜੇ ਨੇ ਸੋਸ਼ਲ ਮੀਡੀਆ ਤੇ ਉਹ ਕਹਿੰਦੇ ਕਿ ਹੁਣ ਤਾਂ ਲੱਗਦਾ ਵੀ ਨਾਰਾ ਲਾਉਣਾ ਪਊਗਾ ਡੈਮੋਕ੍ਰੈਟਸ ਭਜਾਓ ਤੇ ਕੈਲੀਫੋਰਨੀਆ ਬਚਾਓ। ਇਸੇ ਤਰ੍ਹਾਂ ਮਨਜੀਤ ਸਿੰਘ ਥਿੰਦ ਨੇ ਉਹ ਕਹਿੰਦੇ ਵੀ ਮੈਂ ਤੁਹਾਡੀ ਗੱਲ ਦੇ ਨਾਲ 100% ਸਹਿਮਤ ਹਾਂ, ਇਹ ਬਿਲਕੁਲ ਸਾਨੂੰ ਫੇਸ ਕਰਨਾ ਪੈ ਰਿਹਾ। ਪਰ ਅੱਜ ਤੋਂ 3 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਮੈਨੂੰ ਪਤਾ ਇਹ ਮਾਰਚ ਅਪ੍ਰੈਲ ਦੀਆਂ ਗੱਲਾਂ ਨੇ ਜਦੋਂ ਅਸੀਂ ਇਹ ਚੀਜ਼ਾਂ ਦੇ ਉੱਤੇ ਜਿਹਨੂੰ ਕਹਿੰਦੇ ਫਲੈਗ ਰਾਈਜ਼ ਕਰਨਾ, ਆਵਾਜ਼ ਬੁਲੰਦ ਕਰਨਾ ਅਸੀਂ ਕਰਦੇ ਰਹੇ ਹਾਂ। ਤੇ ਲੋਕ ਮੈਂ ਹੈਰਾਨ ਹਾਂ ਵੀ ਲੋਕ ਪੋਲੀਟੀਸ਼ੀਅਨਸ ਨੂੰ ਸਵਾਲ ਕਰਨ ਦੀ ਬਜਾਏ ਹੂੰ, ਉਲਟਾ ਰੇਡੀਓ ਨੂੰ ਸਵਾਲ ਕਰ ਲੈਂਦੇ ਸੀ ਭਾਈ ਰੇਡੀਓ ਨੂੰ ਤੁਸੀਂ ਸਵਾਲ ਡਰਾ ਕਰਦੇ ਰਹੇ ਆ ਹਾਂ, ਤੁਸੀਂ ਕੀ ਕਰਦੇ ਆ, ਤੁਸੀਂ ਹਾਂਜੀ ਜਦ ਕਿਉਂ ਕਿ ਕਹਿੰਦੇ ਆ? ਹਾਂ, ਡਰਾਉਣਾ ਤਾਂ ਮੋਨੇਟਾਈਜੇਸ਼ਨ ਨਹੀਂ ਹੈ ਡਰਾਉਣ ਨਾਲ ਤਾਂ ਪੈਸਾ ਨਹੀਂ ਹੂੰ। ਤੁਹਾਨੂੰ ਆਉਂਦਾ ਪਰ ਇਹ ਉਦੋਂ ਇਸ ਸਾਨੂੰ ਕੁਛ ਗੱਲ ਮਿਲਣਾ ਥੋੜੀ ਆ, ਮਿਲਣਾ ਤੁਹਾਨੂੰ ਥੋੜੀ ਹੈ ਡਰਾ ਹਾਂਜੀ ਕੇ ਤੁਹਾਨੂੰ ਦੱਸ ਰਹੇ ਆ, ਤੁਸੀਂ ਘਰਾਂ ਦੇ ਵਿੱਚ ਬੈਠੇ ਆ, ਜੀ ਇਹ ਜੀ ਤੁਹਾਡੀਆਂ ਜੇਬਾਂ ਨੂੰ ਵੀ ਖੋਰਾ ਲੱਗ ਰਿਹਾ, ਜੀ ਤੁਹਾਡੇ ਬਿਲਕੁਲ ਨਿਆਣੇ ਜੋਬਾਂ ਕਰਦੇ ਆ, ਉਹਨਾਂ ਨੂੰ ਹੂੰ, ਖੋਰਾ ਲੱਗ ਰਿਹਾ। ਹੂੰ, ਪਾਰਟੀਆਂ ਤਾਂ ਪੈਸੇ ਬਣਾਉਂਦੀਆਂ, ਜਿਹੜੀ ਮਰਜ਼ੀ ਪਾਰਟੀ ਆ ਜਾਵੇ। ਜੀ ਤੁਸੀਂ ਥੋੜਾ ਜਿਹਾ ਉਹਨਾਂ ਨੂੰ ਸੁਰਤ ਦਵਾਓ ਵੀ ਹੂੰ ਦੇਖੋ, ਆਹ ਹੁਣ ਤੁਹਾਡੇ ਨਾ ਆਹ ਭਾਂਡੇ ਖਾਲੀ ਨਿਕਲਣੇ ਆ, ਹੂੰ, ਜਿਹੜਾ ਤੁਸੀਂ ਲੋਕਾਂ ਨੂੰ ਤੰਗ ਕਰਨਾ ਲਿਆ ਆ। ਜੀ ਬਹੁਤ ਤੰਗ ਹੈਗੇ ਆ ਲੋਕ, ਲੋਕੀ ਬੋਲਦੇ ਨਹੀਂ, ਸਮਝ ਨਹੀਂ ਲੱਗਦੀ ਵੀ ਇਹ ਕਿਸ ਤਰ੍ਹਾਂ ਸਹਿਣ ਕਰੀ ਜਾਂਦੇ ਆ ਸਾਰਾ ਕੁਛ। ਜੀ ਟਰੱਕਿੰਗ ਦਾ ਬਿਜ਼ਨਸ ਆ ਤਾਂ ਉਹ ਉਹਨਾਂ ਦੀ ਦੇਖਦੇ ਆ ਡੀਜ਼ਲ ਦੀ ਪ੍ਰਾਈਸ ਕਿੱਥੇ ਡੀਜ਼ਲ ਦੀ ਦੀ ਕਿੱਥੇ ਪ੍ਰਾਈਸ ਚਲੇ ਬਿਲਕੁਲ ਗਈ ਆ। ਹਾਂਜੀ ਹਾਂ, ਹਾਂਜੀ ਤੇ ਜਿਨ੍ਹਾਂ ਦੀ ਜੋਬ ਹੀ ਇਦਾਂ ਦੀ ਆ, ਜਿਨ੍ਹਾਂ ਨੇ ਕਿਤੇ ਆਉਣਾ ਜਾਣਾ ਹੀ ਹੁੰਦਾ ਆ, ਹਾਂਜੀ ਉਹਨਾਂ ਨੂੰ ਬਹੁਤ ਔਖਾ ਆ ਹੂੰ ਕਿ ਇੱਕ ਪਾਸੇ ਨੂੰ ਗੱਡੀ ਭਰਾ ਕੇ ਜਾਓ, ਦੂਜੇ ਪਾਸੇ ਨੂੰ ਆਓ, ਆਓ $200-250 ਬਿਲਕੁਲ ਤੁਹਾਡਾ ਨਿਕਲ ਜਾਂਦਾ ਆ ਏਦਾਂ ਹੀ। ਜੀ ਸੋ ਲੋਕਾਂ ਨੂੰ ਸੋਚਣਾ ਪਊਗਾ, ਲੋਕਾਂ ਨੂੰ ਤੁਸੀਂ ਹੁਣ ਵੋਟਾਂ ਹੋਣੀਆਂ, ਹੂੰ ਫੋਟੋ ਦੇਖੋਗੇ ਤੁਸੀਂ, ਹਾਂਜੀ ਸਵਾਲ ਨਹੀਂ ਦੇਖੋਗੇ ਪੋਲੀਟੀਸ਼ੀਅਨਾਂ ਨੂੰ। ਬਿਲਕੁਲ ਏਦਾਂ ਭਾਵੇਂ ਹੀ ਤੁਸੀਂ ਲੋ ਲੈਵਲ ਤੇ ਕਿਸੇ ਨੂੰ ਵੀ ਚੁਣਦੇ ਆ, ਆਪਣੀ ਸਿਟੀ ਕੋਈ ਵੀ ਚੁਣਦੇ ਆ, ਮੇਅਰ ਦੀ ਤਾਂ ਗੱਲ ਛੱਡੋ, ਜੀ ਮੇਰੇ ਤੋਂ ਥੱਲੇ ਵੀ ਚੁਣਦੇ ਆ, ਸਵਾਲ ਕਰੋ ਹੂੰ ਤੇ ਤੁਸੀਂ ਕਰੋਗੇ ਕੀ? ਲਿਖਾ ਕੇ ਲੈਣ ਵਾਲੀ ਗੱਲ ਹੋ ਗਈ ਨਾ, ਜਿੱਦਾਂ ਕਹਿੰਦੇ ਲਿਖਾ ਕੇ ਲਵੋ। ਜੀ ਪੰਜਾਬ ਦੇ ਵਿੱਚ ਹੁਣ ਚੱਲਦਾ ਸੀਗਾ ਕਿ ਬਹੁਤਾ ਆਪਾਂ ਕਨੈਕਟਡ ਪੰਜਾਬ ਦੀਆਂ ਇਲੈਕਸ਼ਨਾਂ ਨਾਲ ਹੁੰਦੇ ਆ, ਹਾਂਜੀ ਹਾਂਜੀ ਉੱਥੇ ਕੇਂਦਰ ਕੁੰਦਰ ਦੇ ਵਿੱਚ ਕੋਈ ਸਰਕਾਰ ਨਹੀਂ, ਡਿਕਟੇਟਰਸ਼ਿਪ ਹੀ ਆ। ਤੇ ਬਿਲਕੁਲ ਜਿਹੜੇ ਵਾਅਦੇ ਕਰਦੇ ਆ ਲੀਡਰ, ਉਹਨਾਂ ਤੋਂ ਲਿਖਾ ਕੇ ਲਓ।
ਕੀ ਗੱਲ ਇੱਥੇ ਨਹੀਂ ਲਿਖਾ ਸਕਦੇ? ਸਹੀ ਪੰਜਾਬ ਸਾਨੂੰ ਇੱਥੋਂ ਬੈਠਿਆਂ ਨੂੰ ਬਹੁਤ ਦੀਦਾ ਆ। ਬਹੁਤ ਬਹੁਤ ਹਾਂ, ਐਂ ਦੀਦਾ ਆ ਕਿ ਉਹਨਾਂ ਦੀ ਕੱਲੀ ਗੱਲ ਦੀਦੀ ਆ, ਉਹਨਾਂ ਦੀ ਹੂੰ ਪੈਨਸ਼ਨ ਕਿੰਨੀ ਆ, ਉਹਨਾਂ ਨੂੰ ਹਾਂਜੀ ਭੱਤਾ ਕੀ ਮਿਲਦਾ ਆ, ਉਹਨਾਂ ਬਿਲਕੁਲ ਨੂੰ ਆਹ ਦੀਦਾ ਕੀ ਬਿਲਕੁਲ ਮਿਲਦਾ ਆ। ਹੂੰ ਜਿੱਥੇ ਬੈਠੇ ਆ ਉੱਥੇ ਤਾਂ ਸਾਨੂੰ ਇਹ ਵੀ ਨਹੀਂ ਪਤਾ ਵੀ ਸਾਡੇ ਹੂੰ ਮੇਅਰ ਕੌਣ ਹੈਗਾ, ਨਹੀਂ ਪਤਾ ਕੁਝ ਵੀ ਨਹੀਂ ਪਤਾ। ਹੂੰ ਜਿੱਥੇ ਤੁਸੀਂ ਕਮਾਉਂਦੇ ਆ, ਤੁਸੀਂ ਟੈਕਸ ਦਿੰਦੇ ਆ, ਜਿੱਥੋਂ ਤੁਹਾਨੂੰ ਹਾਂਜੀ ਬੈਨੀਫਿਟ ਮਿਲਣੇ ਆ, ਹਾਂਜੀ ਇੱਥੇ ਦੀਆਂ ਵੋਟਾਂ ਵੇਲੇ ਵੀ ਐਕਟਿਵ ਜ਼ਰੂਰ ਹੋਇਆ ਕਰੋ। ਹੂੰ ਪੁੱਛਿਆ ਕਰੋ ਇੱਥੇ ਦੇ ਮੁੱਦੇ ਕੀ ਹੈਗੇ ਆ। ਜੀ ਬਿਲਕੁਲ ਹਾਂ, ਤੇ ਦੂਜੀ ਗੱਲ ਇਹ ਸੋਸ਼ਲ ਮੀਡੀਆ ਤੇ ਇੱਕ ਚਰਚਾ ਇਹ ਵੀ ਚੱਲੀ ਹੈ ਪੰਜਾਬੀ ਰੇਡੀਓ ਯੂਐਸਏ ਦੇ ਸੋਸ਼ਲ ਮੀਡੀਆ ਤੇ ਵੀ ਜਿਹੜੀ ਰਿਫਾਈਨਰੀਜ਼ ਦਾ ਬਹਾਨਾ ਲਾਇਆ ਜਾ ਰਿਹਾ ਹੈ ਬਹਾਨਾ ਆ ਉਹ ਤੇ। ਉਹ ਹਾਂਜੀ ਰਿਫਾਈਨਰੀ ਦਾ ਬਹਾਨਾ ਆ ਸਰਕਾਰ ਜਾਂ ਕਾਰਪੋਰੇਟਸ ਜਾਂ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੂੰ ਪਹਿਲਾਂ ਹੀ ਮੌਸਮ ਦੇ ਅਲਰਟ ਪਤਾ ਸੀਗੇ ਸੋ ਇਹ ਜਿਹੜੀ ਇੱਕ ਹੋਰ ਕਿ ਭਾਈ ਅਸੀਂ ਰਿਫਾਈਨਰੀਜ਼ ਦੇ ਵਿੱਚ ਮੇਨਟੇਨੈਂਸ ਕਰ ਰਹੇ ਹਾਂ ਜਾਂ ਹੋਰ ਕਰ ਰਹੇ ਹਾਂ ਜਿੰਨੇ ਵੀ ਕੰਮ ਕੀਤੇ ਜਾ ਰਹੇ ਆ ਇਹ ਸਿਰਫ ਇੱਕ ਇਹ ਹੈ ਵੀ ਕਿਤੇ ਤੇਲ ਹੋਰ ਨਾ ਮਹਿੰਗਾ ਹੋ ਜਾਵੇ ਇਹ ਸਿਰਫ ਲੋਕਾਂ ਨੂੰ ਡਰਾਇਆ ਉਹੀ ਗੱਲ ਕਿ ਪਹਿਲਾਂ ਤੁਸੀਂ ਲੋਕਾਂ ਨੂੰ ਤੰਗ ਕਰੀ ਚੱਲੋ ਉਹਨਾਂ ਦੀ ਜੇਬਾਂ ਚੋਂ ਪਾਈ ਕੱਢ ਲਓ ਜਦੋਂ ਇਲੈਕਸ਼ਨ ਆਉਂਦੇ ਆ ਤੇ ਫਿਰ ਉਹਨਾਂ ਨੂੰ ਮਾੜਾ ਜਿਹਾ ਰੀਚਾਰਜ ਕਰਦੇ ਤੇ ਲੋਕ ਤੁਹਾਡੇ ਗਾਉਣ ਗਾਉਣਗੇ ਗੱਲ ਤੇ ਲੋਕਾਂ ਦੀ ਹੈ ਨਾ, ਜੀ ਲੋਕ ਜਾਂ ਅਮਰੀਕਾ ਦੇ ਵਿੱਚ ਬੈਠੇ ਜਾਂ ਇੰਡੀਆ 'ਚ ਬੈਠੇ ਜਾਂ ਪਾਕਿਸਤਾਨ 'ਚ ਬੈਠੇ ਆ, ਕਿਤੇ ਹਾਂਜੀ ਵੀ ਕਿਸੇ ਵੀ ਕੰਟਰੀ 'ਚ ਬੈਠੇ ਆ। ਹਾਂਜੀ ਕੀ ਇਹ ਮਤਲਬ ਅਸੀਂ ਥੋੜੇ ਜਿਹੇ ਪੈਸਿਆਂ ਦੇ ਭੁੱਖੇ ਆ, ਕੀ ਹੂੰ ਅਸੀਂ ਲਾਲਚੀ ਆ, ਜੀ ਕਿ ਅਸੀਂ ਲਾਲਚ ਦੇ ਵਿੱਚ ਆਣ ਕੇ ਇਸ ਹਾਂਜੀ ਆਪਣੀ ਇੰਨੀ ਕੀਮਤੀ ਵੋਟ ਆ ਜੀ ਜੀ ਉਹ 3-4 ਸਾਲ ਲਈ ਤੁਸੀਂ ਐਂ ਹੀ ਸਿੱਟ ਦਿੰਦੇ ਆ। ਹਾਂਜੀ ਕਿਉਂ ਸਿੱਟਦੇ ਆ? ਉਸ ਹੂੰ ਵੇਲੇ ਪੁੱਛੋ ਉਹਨਾਂ ਨੂੰ, ਉਸ ਵੇਲੇ ਜ਼ਰੂਰ ਪੁੱਛੋ। ਹਾਂਜੀ ਆ ਹੁਣ ਕਈਆਂ ਨੇ ਆਉਣੀਆਂ ਆ ਫੋਟੋ, ਕਈਆਂ ਦੀਆਂ ਹਾਂਜੀ ਹਾਂਜੀ ਬਿਲਕੁਲ ਫੋਟੋ ਆਉਣੀਆਂ ਆ, ਹੂੰ, ਕਈਆਂ ਨੇ ਫੰਡ ਰੇਜ਼ ਕਰਨਾ, ਸਾਰਾ ਕੁਝ ਕਰਨਾ। ਜੀ ਜੀ ਕੀ ਉਹਨਾਂ ਨੂੰ ਇਕੱਲਿਆਂ ਨੂੰ ਫਾਇਦਾ ਹੁੰਦਾ ਹੋਊਗਾ? ਕੁਛ ਹੂੰ ਤਾਂ ਕੁਛ ਹੁੰਦਾ ਹੋਊਗਾ ਨਾ। ਤੁਸੀਂ ਦੇਖੋ ਨਾ ਜਦੋਂ ਸਾਡੇ ਟਰੈਕਰਸ ਭਰਾ ਸਾਡੇ ਨਾਲ ਜੁੜਦੇ ਆ ਸ਼ੋਜ਼ ਦੇ ਵਿੱਚ ਗੱਲਬਾਤ ਕਰਦੇ ਆ ਉਹ ਦੱਸਦੇ ਔਨ 에ਅਰ ਵੀ ਆਫ 에ਅਰ ਵੀ ਲੋਡ ਰੇਟ ਘੱਟ ਨੇ ਤੇ ਹੂੰ, ਇੱਕ ਪਾਸੇ ਲੋਡ ਰੇਟ ਘਟ ਰਹੇ ਆ ਦੂਜੇ ਪਾਸੇ ਡੀਜ਼ਲ ਪ੍ਰਾਈਸ ਵਧ ਰਹੇ ਆ ਤੇ ਫਿਰ ਉਹ ਕਿੱਥੇ ਜਾਣਗੇ ਜਿਨ੍ਹਾਂ ਨੇ ਨਵੇਂ ਕਾਰੋਬਾਰ ਸ਼ੁਰੂ ਕੀਤੇ ਆ ਜਾਂ ਜਿਨ੍ਹਾਂ ਕੋਲੇ ਹਲੇ ਘੱਟ ਹੈ ਗਿਣਤੀ ਟਰੱਕਾਂ ਦੀ ਉਹਨਾਂ ਦੇ ਹੋਰ ਵੀ ਬਥੇਰੇ ਖਰਚੇ ਨੇ ਸੋ ਉਹ ਤਾਂ ਇੱਕ ਤਰੀਕੇ ਨਾਲ ਜਿਵੇਂ ਪੰਜਾਬੀ ਚ ਨਹੀਂ ਕਹਿੰਦੇ ਨੇ ਪਚਿੰਗਰ ਨਿਕਲਣ ਵਾਲੀ ਗੱਲ ਆ ਪ੍ਰਵੀਨ ਉੱਥੇ ਇਹ ਗੱਲ ਹੈਗੀ ਆ ਜੀ ਵੀ ਜੇ ਕਰਨਾ ਚਾਹਣ ਨਾ, ਹਾਂਜੀ ਓਵਰਨਾਈਟ ਬਹੁਤ ਕੁਝ ਕਰ ਸਕਦੇ ਆ। ਜੀ ਹੁਣ ਜਦੋਂ ਇੱਥੇ ਇੱਕ ਸਟ੍ਰਾਈਕ ਹੋਈ ਸੀਗੀ ਹਾਂਜੀ ਇਹ ਵੀ 5 ਓਕਲੈਂਡ ਤੇ, ਹਾਂਜੀ ਓਕਲੈਂਡ ਹਾਂਜੀ ਉੱਥੇ ਕੁਦਰਤੀ ਮੈਨੂੰ ਕੰਮ ਸੀ ਕਿਸੇ ਦੇ ਨਾਲ ਤੇ ਮੈਂ ਕਾਲ ਕੀਤੀ। ਜੀ ਉਹ ਭੈਣ ਜੀ ਨੇ ਚੱਕਿਆ ਫੋਨ, ਹਾਂਜੀ ਮੈਂ ਕਾਲ ਕੀਤੀ। ਮੈਂ ਕਿਹਾ ਵੀ ਮੈਂ ਪੁੱਛਣਾ ਆ ਕੁਛ ਆ। ਹੂੰ ਕਹਿੰਦੇ ਮੈਂ ਨਾ ਰੋਟੀ ਬਣਾ ਲਾਂ ਤਾਂ ਮੈਂ ਕਾਲ ਕਰਦੀ। ਮੈਂ ਕਿਹਾ ਤੁਸੀਂ ਇਸ ਵੇਲੇ ਰੋਟੀ? ਜੀ ਜੀ ਕਹਿੰਦੇ ਮੇਰਾ ਹਸਬੈਂਡ ਘਰੇ ਹੀ ਆ ਅੱਜ, ਹਾਂਜੀ ਇਸ ਕਰਕੇ। ਹੂੰ ਮੈਂ ਕਿਹਾ ਤੁਹਾਡੇ ਹਸਬੈਂਡ ਟਰੱਕਰ ਸੀ? ਮੈਂ ਹਾਂਜੀ ਕਿਹਾ ਹਸਬੈਂਡ ਤੁਹਾਡੇ ਕੰਮ ਤੇ ਨਹੀਂ ਗਏ? ਹਾਂਜੀ ਨਹੀਂ ਉਹ ਘਰੇ ਹੀ ਸੀ। ਹਾਂਜੀ ਮੈਂ ਕਿੱਥੇ ਕਰਦੇ? ਕਹਿੰਦੀ ਪੋਰਟ ਤੇ। ਮੈਂ ਕਿਹਾ ਹੂੰ ਪੋਰਟ ਤੇ ਉੱਤੇ ਤਾਂ ਲੋਕੀ ਗਏ ਹੋ ਆ, ਤੇ ਉਹ ਮੁਜ਼ਾਹਰਾ ਘਰੇ ਕਰ ਰਹੇ ਆ, ਬੈਠੇ ਆ ਤੇ ਹਾਂਜੀ ਇਹ ਘਰ ਬੈਠੇ ਆ। ਸੋ ਹੂੰ ਪ੍ਰੋਬਲਮ ਇਹ ਲੜਨਾ ਆ ਕਿਸੇ ਨੇ ਵੀ ਆ ਲੜੇ ਕੋਈ ਹਾਂਜੀ ਤੇ ਸਾਨੂੰ ਸਾਰਿਆਂ ਨੂੰ ਮੇਵਾ ਜ਼ਰੂਰ ਮਿਲਣਾ ਚਾਹੀਦਾ ਆ। ਹਾਂ, ਜੀ ਉਹ ਸਾਡੀ ਬਹੁਤ ਦੇਰ ਤੋਂ ਮੈਂ ਦੇਖਦੀ ਆ। ਮੈਂ ਮੋਸਟਲੀ 11-12 ਤੋਂ ਮੈਨੂੰ ਜ਼ਰੂਰ ਪਤਾ, ਹਾਂਜੀ 2011-12 ਤੋਂ ਵੀ ਟਰੱਕਰਸ ਦੀਆਂ ਕਿਤੇ ਰੇਲਵੇ ਵਾਲਿਆਂ ਦੀਆਂ ਕਿਤੇ ਕੁਛ ਨਾ ਕੁਛ ਹੁੰਦੀਆਂ ਆ। ਹੂੰ, ਉਹ ਸਦਾ ਹੀ ਕੰਪਲੇਨ ਰਹੀ ਆ ਜੀ ਕਿ ਅਸੀਂ ਤੇ ਉੱਥੇ ਮੁਜ਼ਾਹਰੇ ਕਰ ਰਹੇ, ਕੰਮ ਛੱਡ ਕੇ ਬੈਠੇ ਆ, ਹਾਂਜੀ ਅੱਧੇ ਇੱਕ ਡਬਲ ਰੇਟ ਦੇ ਉੱਤੇ ਚੱਕੀ ਜਾਂਦੇ ਆ। ਹੂੰ ਇਹ ਸਾਡੇ ਆਪਣੇ ਕਸੂਰ ਆ। ਇਸ ਬਿਲਕੁਲ ਹਾਂ, ਕਸੂਰ ਉਹਨਾਂ ਨੂੰ ਪਤਾ ਆ ਕਿ ਹੂੰ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਲੁੱਟਣਾ ਆ, ਜੀ ਕੁੱਟਣਾ ਆ। ਹਾਂਜੀ ਸੋ ਉਹਨਾਂ ਨੂੰ ਪਤਾ ਆ। ਇਸ ਹੂੰ ਕਰਕੇ ਆ ਜਿਹੜਾ ਕੋਈ ਇੱਕ ਮਹਿਕਮਾ ਹੁੰਦਾ ਆ ਨਾ, ਜੀ ਜੀ ਪੰਜਾਬੀ ਰੇਡੀਓ ਯੂਐਸਏ ਤੇ ਹਰ ਇੱਕ ਤਰ੍ਹਾਂ ਦੇ ਸ਼ੋਅ ਹੁੰਦੇ ਆ, ਪਰ ਹਾਂਜੀ ਸਪੈਸ਼ਲੀ ਸਾਡੇ ਟਰੱਕਰਾਂ ਲਈ ਜ਼ਰੂਰ ਸ਼ੋਅ, ਕਾਫੀ ਸ਼ੋਅ ਰੱਖੇ ਹੋਏ ਆ। ਰੱਖੇ ਹੋਏ ਨੇ ਹਾਂ, ਬਿਲਕੁਲ ਰੱਖੇ ਕਿਉਂਕਿ ਹੋਏ ਹਾਂ ਬਹੁਤ ਸਾਰੇ ਲੋਕ ਸਾਡੇ ਵੀ ਤਾਂ ਜੋ ਇਹਦੇ ਉਹਨਾਂ ਨੂੰ ਵਿੱਚ ਆ। ਮੰਚ ਮਿਲੇ ਗੱਲ ਹਾਂ, ਕਰਨ ਦਾ ਪਲੇਟਫਾਰਮ ਮਿਲੇ ਕਿਉਂਕਿ ਉਹਦੇ ਵਿੱਚ ਹੁਣ ਤੁਸੀਂ ਜਾਂ ਗੁੱਸਾ ਕਰੋ, ਹਾਂਜੀ ਰਾਜੀ ਹੋਵੋ, ਹਾਂ, ਕੁਛ ਵੀ ਆ, ਹਾਂਜੀ ਸਾਡੇ ਆਪਣੇ ਵੀ ਕਸੂਰ ਹੈਗੇ ਵਿੱਚ। ਹੈਗੇ ਨੇ ਬਿਲਕੁਲ ਕਿਉਂਕਿ ਜਿੱਥੇ ਅਸੀਂ ਖੜਨਾ, ਅਸੀਂ ਖੜਦੇ ਨਹੀਂਗੇ। ਜੀ ਜਾਂ ਯੂਨਿਟੀ ਦਿਖਾਉਣੀ ELDC ਜਾਂ ਕੁਛ ਸੀ, ਅੱਧੇ ਹਾਂਜੀ ਕੁ ਉੱਧਰ ਹੋ ਗਏ, ਅੱਧੇ ਕੁ ਉੱਧਰ ਹੋ ਗਏ। ਹਾਂਜੀ ਹਾਂਜੀ ਪਿੱਛੋਂ ਦੋਸ਼ ਰੇਡੀਓ ਨੂੰ, ਇਹਨੇ ਇਹਦੀ ਹੈਲਪ ਕਰ ਦਿੱਤੀ, ਇਹਨੇ ਇਹਦੀ ਹੈਲਪ ਕਰ ਦਿੱਤੀ। ਅਸੀਂ ਤੇ ਗੱਲ ਕਰਦੇ ਹਾਂ ਇੱਕ ਮੰਚ ਆ, ਹੁਣ ਰੇਡੀਓ ਕਾਨੂੰਨ ਤਾਂ ਨਹੀਂ ਨਾ ਬਣਾਉਂਦਾ ਮੰਚ ਆ ਇੱਕ, ਪਾਲਿਸੀ ਤਾਂ ਨਹੀਂ ਨਾ ਬਣਾਉਂਦਾ ਹਰ ਇੱਕ ਨੂੰ ਹੂੰ ਆਪਣੀ ਆਵਾਜ਼ ਚੱਕਣ ਦਾ। ਜੀ ਅਸੀਂ ਕਿਸੇ ਦੇ ਨਾਲ ਸਹਿਮਤ ਆ ਜਾਂ ਨਹੀਂ ਸਹਿਮਤ, ਹਾਂਜੀ ਉਹ ਹਰ ਵੱਖਰੀ ਗੱਲ ਇੱਕ ਨੂੰ ਰਾਈਟ ਆ ਆਪਣੀ ਆਵਾਜ਼ ਚੱਕਣ ਦਾ। ਜੀ ਜੀ ਬਿਲਕੁਲ ਹਾਂ, ਜਾਂ ਤੁਹਾਡੇ ਉਹ ਫਾਇਦੇ 'ਚ ਕੀ ਅਸੀਂ ਉਹਨੂੰ ਵਰਤ ਕੇ, ਜਿਹੜੇ ਉਸ ਵੇਲੇ ਕਹਿੰਦੇ ਸੀ ਲੱਗਣੀ ਚਾਹੀਦੀ ਆ, ਹਾਂਜੀ ਕੀ ਤੁਸੀਂ ਹੁਣ ਠੀਕ ਤਰੀਕੇ ਨਾਲ ਵਰਤਦੇ ਆ ਉਹਨਾਂ ਨੂੰ? ਤੁਸੀਂ ਮਿਸਯੂਜ਼ ਕਰਦੇ ਆ ਮਿਸਯੂਜ਼ ਹਰੇਕ ਹੁੰਦਾ ਚੀਜ਼ ਨੂੰ। ਜਦੋਂ ਬਿਲਕੁਲ ਮਿਸਯੂਜ਼ ਹੁੰਦੀ ਆ ਫਿਰ ਅਗਲੇ ਸਾਡੇ ਪਿੱਛੇ ਆਉਂਦੇ ਆ। ਅਸੀਂ ਹਾਂਜੀ ਟਾਰਗੇਟ ਬਿਲਕੁਲ ਤੇ ਵਜਨੇ, ਅਸੀਂ ਕਿਉਂ ਟਾਰਗੇਟ ਤੇ ਆ? ਹੂੰ ਅਸੀਂ ਟਾਰਗੇਟ ਦੇ ਉੱਤੇ ਆ। ਜੀ ਹੁਣ ਗੈਸ ਦੀਆਂ ਪ੍ਰਾਈਸਾਂ ਇੰਨੀਆਂ, ਡੀਜ਼ਲ ਦੀਆਂ ਪ੍ਰਾਈਸਾਂ ਇੰਨੀਆਂ, ਹਾਂਜੀ ਕੀ ਅਸੀਂ ਕਦੀ ਰੌਲੀ ਪਾਈ ਆ? ਨਾ ਨਾ ਅਸੀਂ ਕੋਈ ਬਹੁਤ ਸੜਕ ਘੱਟ ਜਾਮ ਕੀਤੀ ਆ? ਜੀ ਕਿਸੇ ਇੱਕ ਸ਼ਹਿਰ ਦੇ ਵਿੱਚ ਵੀ ਸੜਕ ਜਾਮ ਕੀਤੀ ਆ ਵੀ ਅਸੀਂ ਆਹ ਕਰਾਂਗੇ? ਹੂੰ ਸਾਡਾ ਇਹ ਹੈ ਨਹੀਂ, ਜੀ ਜੀ ਕਿਉਂਕਿ ਬਿਲਕੁਲ ਅਸੀਂ ਸਾਰੇ ਲੁੱਟ ਹੋ ਰਹੇ ਆ, ਕੱਲੇ ਲੁੱਟ ਹੋ ਰਹੇ ਆ। ਹੂੰ ਹੁਣ ਲੀਡਰਾਂ ਨੂੰ ਪੈਸੇ ਦੇਣੇ ਆ, ਕਦੀ ਕਿਤੇ ਕੁਛ ਕਰਾ ਜੀ ਜੀ ਦਿੱਤਾ, ਕਦੀ ਕਿਤੇ ਕੁਛ ਕਰਾ ਦਿੱਤਾ। ਜੀ ਤੇ ਉਹਦੇ ਵਿੱਚ ਇਹ ਆ ਕਿ ਤੁਹਾਨੂੰ ਜ਼ਰੂਰ ਪੁੱਛਣਾ ਚਾਹੀਦਾ ਆ। ਹੂੰ ਦੇਖੋ,
ਗੱਲਾਂ ਕੌੜੀਆਂ ਜ਼ਰੂਰ ਲੱਗਣਗੀਆਂ ਤੁਹਾਨੂੰ, ਪਰ ਹਾਂਜੀ ਇਹ ਸੱਚਾਈ ਆ। ਇੱਕ ਸਾਨੂੰ ਸਾਰਿਆਂ ਨੂੰ ਪਤਾ ਕਿ ਇਹ ਸੱਚਾਈ ਆ, ਜੀ ਕਿ ਅਸੀਂ ਬਿਲਕੁਲ, ਇਕੱਠੇ ਨਹੀਂ ਹੁੰਦੇ, ਪਰ ਸੱਚਾਈ ਨੂੰ ਐਕਸੈਪਟ ਨਹੀਂ ਨਾ ਕਰਦੇ ਅਸੀਂ ਆਵਾਜ਼ ਨਹੀਂ ਉਠਾਉਂਦੇ, ਜੀ। ਹਨਾ। ਕਈਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਜੀ। ਮੈਂ ਤਾਂ ਹੈਰਾਨ ਹੋ ਗਈ ਉਦਣ ਹੀ ਹਾਂਜੀ ਵੀ ਦੇਖੋ ਕਿੰਨੇ ਲੋਕ ਉੱਥੇ ਕੰਮ ਛੱਡ ਕੇ ਬੈਠੇ ਆ, ਤੁਸੀਂ ਹਾਂਜੀ ਘਰੇ ਸੁੱਤੇ ਹੋਏ ਆ, ਕਿਉਂ? ਤੁਸੀਂ ਜਾ ਕੇ ਉੱਥੇ ਆਪਣੀ ਹਾਜ਼ਰੀ ਲਵਾਓ। ਜੀ ਜੀ ਹਾਜ਼ਰੀ ਲਵਾਓਗੇ, ਇੱਕ ਬੰਦਾ ਜਾਂ ਦੋ ਬੰਦਾ, ਉੱਥੇ ਕੋਈ ਗਿਣਤੀਆਂ ਥੋੜੀ ਹੁੰਦੀਆਂ ਆ। ਹਾਂਜੀ ਹਾਂਜੀ ਤੁਹਾਨੂੰ ਇਹ ਨਾ ਰਹੂਗਾ, ਗਾਹਾਂ ਤੁਹਾਡੀਆਂ ਜਨਰੇਸ਼ਨਾਂ ਨੂੰ ਨਾ ਰਹੂਗਾ ਕਿ ਤੁਸੀਂ ਹਿੱਸਾ ਨਹੀਂ ਪਾਇਆ। ਹਿੱਸਾ ਬਿਲਕੁਲ ਪਾਓ ਹਰ ਬਿਲਕੁਲ ਇੱਕ ਚੀਜ਼ ਦੇ ਵਿੱਚ। ਹਿੱਸਾ ਪਾਉਣਾ ਚਾਹੀਦਾ ਹਾਂ, ਤੁਹਾਨੂੰ ਕੋਈ ਫੜਨ ਨਹੀਂ ਲੱਗਾ, ਜੀ ਜੀ ਇਹ ਅਮਰੀਕਾ ਆ, ਕੋਈ ਜੀ। ਨਹੀਂ ਫੜ ਕੇ ਲਿਜਾਂਦਾ ਤੁਹਾਨੂੰ। ਸੋ ਬਿਲਕੁਲ ਜੀ, ਆਪਾਂ ਗੱਲ ਕਰ ਰਹੇ ਹਾਂ ਗੈਸ ਪ੍ਰਾਈਸ ਹਾਈਕ ਤੇ ਗੈਸ ਪ੍ਰਾਈਸ ਹਾਈਕ ਦੇ ਨਾਲ ਡੀਜ਼ਲ ਹਾਈਕ ਵੀ ਹੋਈਆਂ ਨੇ। ਕਈ ਥਾਵਾਂ ਅਜਿਹੀਆਂ ਨੇ ਜਿੱਥੇ ਡੀਜ਼ਲ ਮੁੱਕਿਆ ਗਿਆ। ਟਰੱਕਰ ਸਾਨੂੰ ਜਦੋਂ ਔਨ ਏਅਰ ਜਾਂ ਫਿਰ ਦੱਸ ਰਹੇ ਨੇ, ਗੱਲਾਂ ਬਾਤਾਂ ਕਰ ਰਹੇ ਨੇ, ਹੁਣੇ ਵੀ ਸਾਨੂੰ ਦੱਸ ਕੇ ਗਏ ਨੇ। ਸਾਡੇ ਨਾਲ ਇਸੇ ਮਸਲੇ ਤੇ ਗੱਲਬਾਤ ਕਰਨ ਲਈ ਜੁੜ ਚੁੱਕੇ ਨੇ ਮੋਹਨ ਲਾਲ ਜੀ। ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਫਿਰ ਉਹਨਾਂ ਦੀ ਗੱਲ ਨੂੰ ਚਰਚਾ ਦੇ ਵਿੱਚ ਕਰਦੇ ਹਾਂ ਸ਼ਾਮਲ। ਸਤਿ ਸ਼੍ਰੀ ਅਕਾਲ ਜੀ ਮੋਹਨ ਲਾਲ ਜੀ, ਤੁਸੀਂ ਔਨ ਏਅਰ। ਹਾਂਜੀ, ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਜੀ। ਤੁਸੀਂ ਤਾਂ ਕਾਰ 'ਚ ਹੀ ਗੈਸ ਪਾਉਂਦੇ ਹੋਣੇ ਆ, ਤੁਸੀਂ ਕਿਹੜੀ ਟਰੱਕ 'ਚ ਪਾਉਣੀ ਆ? ਜੀ ਜੀ ਨਹੀਂ, ਟਰੱਕ 'ਚ ਪਾਉਂਦੇ ਆ ਅਸੀਂ ਗੈਸ, ਅੱਛਾ ਟਰੱਕ 'ਚ ਪਾਉਂਦੇ ਨਹੀਂਗੇ, ਟਰੱਕ 'ਚ ਪਾਉਂਦੇ ਆ। ਜੀ ਜੀ ਅੱਛਾ ਜੀ ਮਤਲਬ ਅੱਛਾ, ਟਰੱਕ 'ਚ ਮੈਂ ਪਾਉਂਦੇ ਆ। ਕਹਿਣ ਲੱਗਾ, ਹਾਂ ਪਾਉਣੇ ਹਾਂਜੀ ਟਰੱਕਾਂ 'ਚ ਪਾਉਂਦੇ, ਸਾਡੇ ਪੰਪ ਤੇ ਆਉਂਦੇ ਆ ਨਾ ਟਰੱਕ, ਅੱਛਾ ਜੀ ਅੱਛਾ ਡੀਜ਼ਲ ਵੀ ਗੈਸ ਵੀ ਦੋਨੇ ਹੀ ਹੈ। ਅੱਛਾ ਅੱਛਾ। ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਅਸੀਂ ਅਮਰੀਕਾ 'ਚ ਰਹਿੰਦੇ ਆ, ਤੁਸੀਂ ਅਮਰੀਕਾ 'ਚ ਰਹਿੰਦੇ ਹੋ, ਪਰ ਇੰਨਾ ਤੁਹਾਡਾ ਪ੍ਰਾਈਸ ਕਿਉਂ ਗੈਸ ਦਾ ਫਰਕ ਪੈਂਦਾ? ਸਾਡੇ ਹੁਣ 299 ਪਿਛਲੇ ਐਸੇ ਲਾਸਟ 2 ਵੀਕਾਂ 'ਚ ਵਿਕੀ ਹੈ। ਇਹ ਰੈਗੂਲਰ ਗੈਸ ਦੀ ਗੱਲ ਕਰਦੇ ਆ? 89 ਅੱਛਾ। ਤੇ ਜਿਹੜੀ ਅੱਜ ਲੱਗੀ ਸਾਡੀ 89 ਲੱਗੀ ਹੈ, 333 ਨੂੰ ਲੱਗੀ ਹੈ। ਮੈਨੂੰ ਤਾਂ ਲੱਗਦਾ ਸਾਨੂੰ ਗੈਸ ਪਾਉਣ ਤੁਹਾਡੇ ਹੀ ਆਉਣਾ ਪੈਣਾ ਹੈ। ਹਾਂ ਸਹੀ ਗੱਲ ਮੈਂ ਤੁਹਾਨੂੰ ਇਹੋ ਕਹਿਣ ਲੱਗਾ ਵੀ ਹਾਂਜੀ ਪਤਾ ਨਹੀਂ ਕਈਆਂ ਦੇ ਬੱਸੋਂ ਬਾਹਰ ਇਹ ਚੀਜ਼ਾਂ ਵੀ ਅਸੀਂ ਵੀ ਅਮਰੀਕਾ ਹੀ, ਤੁਸੀਂ ਸਾਨੂੰ ਵੀ ਟੈਕਸ ਪੈਂਦਾ, ਤੁਹਾਨੂੰ ਵੀ ਟੈਕਸ ਪੈਂਦਾ। ਡੀਜ਼ਲ ਸਾਡੇ ਲੱਗਾ 3.65 4.65 ਦਾ। ਲਓ ਜੀ, ਸਾਡੇ ਜੀ। ਤਾਂ ਅੱਗ ਤੇ ਲੱਗੀ ਪਈ ਆ। ਤੁਹਾਡੇ ਵੀ ਉਹੀ ਗਰੋਸਰੀ ਅਸੀਂ ਖਾਂਦੇ, ਉਹੀ ਗਰੋਸਰੀ ਤੁਸੀਂ ਖਾਂਦੇ ਹੋ। ਨਹੀਂ, ਅਸੀਂ ਸੋਨੇ ਦੀ ਥੋੜੀ ਖਾਂਦੇ ਆ। ਮਹਿੰਗੀ ਖਾਂਦੇ ਆ ਜੀ। ਨਹੀਂ, ਅਸੀਂ ਸੋਨੇ ਵਾਲੀ ਖਾਂਦੇ ਆ। ਸਾਡਾ ਜਿਹੜਾ ਇੱਥੇ ਦਾ ਗਵਰਨਰ ਆ ਨਾ, ਉਹ ਥੋੜਾ ਜਿਹਾ ਨਾ ਵਿੱਚ ਸੋਨਾ ਸੋਨਾ ਕਾੜ ਕੇ ਪਾ ਦਿੰਦਾ ਸਾਡੀ ਗਰੋਸਰੀ ਦੇ ਵਿੱਚ। ਤੇਲ ਦੇ ਵਿੱਚ ਵੀ ਉਹਨੂੰ ਕੁਛ ਨਾ ਕੁਛ ਪਾਇਆ। ਹਾਂਜੀ ਸਹੀ ਹੈ, ਪਰ ਪਤਾ ਨਹੀਂ ਇੰਨਾ ਕਿਉਂ ਪ੍ਰਾਈਸ। ਅਸੀਂ ਇੰਡੀਅਨ ਸਟੋਰ ਤੇ ਥੋੜੀ ਜਿਹੀ ਸਾਡੀ ਗਰੋਸਰੀ ਮਹਿੰਗਾਈ ਹੋਈ ਹੈ। ਬਾਕੀ ਸੈਨ ਕਲੱਬ ਚਲ ਜਾਓ, ਕਾਸਕੋ ਚਲੇ ਜਾਓ, ਵਾਲਮਾਰਟ ਚਲੇ ਜਾਓ, ਐਵੇਂ 10-20 ਰੁਪਏ ਦਾ ਫਰਕ ਪਿਆ 100 ਪਿੱਛੇ। ਜੀ ਜੀ। ਇੰਨਾ ਕੁ ਪੈ ਜਾਂਦਾ ਸਾਲ ਦੇ ਵਿੱਚ, ਇੰਨਾ ਪੈ ਜਾਏ ਕੋਈ ਫਰਕ ਨਹੀਂ ਹੈਗਾ। ਜੇ ਜ਼ਿਆਦਾ ਤੁਸੀਂ ਕਹਿ ਰਹੇ ਹੋ ਨਾ ਕਿ $500 ਦੀ ਗਰੋਸਰੀ ਲਿਆਂਦੀ ਹੋਵੇ ਤੇ ਲਿਫਾਫਿਆਂ 'ਚ ਫੜ ਕੇ ਲੈ ਆਈ ਦੀ ਹੈ, ਸਾਡੇ ਤੇ 500 ਦੀਆਂ 5 ਰੇੜੀਆਂ ਭਰ ਲਓ। ਠੀਕ ਹੈ ਜੀ, ਏਦਾਂ ਹੀ ਭਰਦੀਆਂ ਸੀ ਪਹਿਲਾਂ। ਇਹ ਹੁਣ ਜਰਾ ਇਹਨਾਂ ਨੂੰ ਨਾ ਬਲ ਆ ਗਿਆ, ਖਾਣਾ ਕਿਵੇਂ ਆ। ਜਗ੍ਹਾ ਦਾ ਫਰਕ ਪੈ ਗਿਆ। ਬਾਕੀ ਚੀਜ਼ਾਂ ਹੁਣ ਜੇ ਤੁਸੀਂ ਜ਼ਿਆਦਾ ਜਾਓ, ਮੈਂ ਤੁਹਾਨੂੰ ਅਗਲੇ ਪ੍ਰੋਗਰਾਮ 'ਚ ਸਾਰਾ ਡਿਟੇਲਾਂ ਦੱਸਾਂਗਾ। ਦੁੱਧ ਜੇ ਵੀ ਸਾਡੇ 249 ਦਾ ਗੈਲਨ ਮਿਲਦਾ ਪਿਆ ਜੇ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਅਗਲੇ ਪ੍ਰੋਗਰਾਮ 'ਚ ਜ਼ਰੂਰ ਆਇਓ। ਥੈਂਕ ਯੂ। ਸ਼ਰਨਜੀਤ ਕੌਰ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ? ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰਵੀਨ ਸਿੰਘ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂ, ਮੈਂ ਕਿਹਾ ਚਲੋ ਮੈਂ ਤੇ ਨਾ ਪ੍ਰੋਗਰਾਮ ਸੁਣਿਆ, ਬਹੁਤ ਵਧੀਆ ਤੁਹਾਡਾ ਲੱਗਾ ਜੀ। ਤੇ ਭੈਣ ਜੀ ਵੀ ਪਹਿਲਾਂ ਤਾਂ ਨਹੀਂ ਸੀ ਮੈਨੂੰ ਪਤਾ ਹੁੰਦਾ ਹਨਾ ਟਰੱਕਾਂ ਦਾ। ਹੁਣ ਆ ਵੀ ਪ੍ਰਾਹੁਣਾ ਚਲਾਉਂਦੇ ਆ, ਦੋਵੇਂ ਭਰਾ ਚਲਾਉਂਦੇ ਆ। ਤੇ ਤੇਲ ਦੀ ਜਿਹੜੀ ਤੁਸੀਂ ਗੱਲ ਕੀਤੀ, ਗੱਲ ਹੀ ਉਹ ਹੁੰਦੀ ਆ, ਘਰ ਦੇ ਵਿੱਚ ਗੱਲ ਹੀ ਤੇਲ ਦੀ ਹੁੰਦੀ ਆ ਹਨਾ। ਫਿਰ ਤੁਸੀਂ ਇਹ ਸਮਝੋ ਵੀ ਸਾਡੀ ਜਿਹੜੀ ਗੱਡੀ ਆ ਉਹ ਹੈਗੀ ਸੀ, ਕੀ ਉਹਨੂੰ ਆਂਦੇ ਹੁੰਦੇ, ਮਖੌਲਾਂ ਚੌਂਕਦਿਆਂ ਵਾਲੀ ਛੋਟੀ। ਤੇ ਉਹ ਅੱਗੇ 32 ਤੇ 33 ਰੁਪਈਆਂ 'ਚ ਪਰ ਜਾਂਦੀ ਸੀ ਹਨਾ ਟੈਂਕੀ। ਜੀ ਜੀ। ਹੁਣ ਉਹ 60-70 ਤੋਂ ਵੀ ਉੱਤੇ ਟੱਪ ਜਾਂਦੀ ਹੈ। ਡਬਲ ਹੋ ਗਿਆ। ਤੇ ਭੈਣ ਜੀ ਮਹਿੰਗਾਈ ਨੇ ਲੱਕ ਤੋੜਿਆ, ਪਤਾ ਨਹੀਂ ਕਿਹੜੇ ਪਾਸੇ ਸਸਤਾ ਤੇ ਕਿਹੜੇ ਪਾਸੇ ਨਹੀਂ। ਫਿਰ ਮੈਂ ਇੱਕ ਕਹਿਣਾ ਸੀ ਵੀ ਜਦੋਂ ਜਾਂਦੇ ਟਰੱਕਾਂ ਵਾਲੇ ਕਿਤੇ ਲੋਡ ਲਾਉਣ, ਅੱਜ ਨਹੀਂ ਲਾਉਣਾ, ਕੱਲ ਨਹੀਂ ਲਾਉਣਾ, ਕਿੰਨੇ ਦਿਨ ਬਿਠਾ ਛੱਡਦੇ। ਇਹਨਾਂ ਦੇ ਕਸੂਰ ਆ, ਇਕੱਠੇ ਨਹੀਂ ਹੁੰਦੇ। ਹਾਂ, ਅਸੀਂ ਨਹੀਂ ਲਾਉਣਾ, ਅਸੀਂ ਚੱਲੇ। ਤੁਸੀਂ ਕਿਹਾ ਨਾ ਵੀ ਇੱਕ ਇਕੱਠੇ ਨਹੀਂ ਹੁੰਦੇ, ਮੈਂ ਉਹ ਕਹਿਣ ਲੱਗੀ ਆ ਵੀ ਇੱਕ ਦੂਜੇ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾਉਣੀ ਚਾਹੁੰਦੇ ਆ ਤੇ ਇਕੱਠੇ ਇੱਕ ਮੁੱਠ ਹੋ ਕੇ ਨਹੀਂ ਇਕੱਠੇ ਹੋ ਕੇ ਤੁਰਦੇ। ਠੀਕ ਹੈ ਜੀ। ਇੱਕ ਹੋ ਕੇ ਤੁਰਨ ਤੇ ਨਾਲ ਨਿਆਂ ਕਰਨ ਵੀ ਉਹਨਾਂ ਚਿਰ ਅਸੀਂ ਟਰੱਕ ਨਹੀਂ ਤੋਰਨੇ ਜਿੰਨਾ ਚਿਰ ਤੁਸੀਂ ਸਾਡੇ ਨਿਆਂ ਕਰੋਗੇ ਵੀ ਏਦਾਂ ਵੀ ਲੋਡ ਵੀ ਲੱਥਣ, ਪੈਸੇ ਪੂਰੇ ਮਿਲਣ। ਤੇ ਫਿਰ ਬਾਥਰੂਮ ਕਰਨ ਨੂੰ ਭੈਣ ਜੀ ਸ਼ਰਮ ਵਾਲੀ ਗੱਲ, ਬਾਥਰੂਮ ਕਰਨ ਨੂੰ ਤੁਰ ਕੇ ਕਿਤੇ ਦੂਰ ਇਹ ਅਗਲੇ ਹਫਤੇ ਨਾ ਗੱਲ ਕਰਾਂਗੇ। ਮੈਂ ਬਹੁਤ ਵਾਰ ਕਈ ਸਾਲ ਪਹਿਲਾਂ ਵੀ ਕਰ ਚੁੱਕੀ ਹਾਂ, ਆਪਣੇ ਕਸੂਰ ਆ ਬਹੁਤੇ। ਹਾਂ, ਏਦਾਂ ਹੀ ਮੁੰਡੇ ਵਿਚਾਰੇ ਆਂਦੇ ਨਾ ਤੇ ਬਾਥਰੂਮ ਕਰਨ ਨੂੰ ਥਾਂ ਲੱਭਦਾ, ਨਾ ਪਾਰਕ ਲਾਉਣ ਦਿੰਦੇ ਆ ਤੇ ਲੋਡ ਲਾਉਂਦੇ ਨੀ ਛੇਤੀ।
ਤੇ ਉਹ ਉੱਥੇ ਫਿਰ ਨਾ ਤੇ ਉਹ ਪੈਸੇ ਦਿੰਦੇ, 2 ਦਿਨਾਂ ਦੇ ਪੈਸੇ ਵੀ ਕਿੰਨੇ ਬਣ ਜਾਂਦੇ। ਹਾਂਜੀ ਠੀਕ ਹੈ ਜੀ। ਏਦਾਂ ਰੌਲਾ ਪਾਉਂਦੇ ਵਿਚਾਰੇ ਤੇ ਮੈਂ ਕਿਹਾ ਮੈਨੂੰ ਵੀ, ਮੈਂ ਵਿੱਚ ਜਾਨੀ ਆ। ਜ਼ਰੂਰ ਠੀਕ ਹੈ ਭੈਣ ਜੀ ਨੇ ਬਹੁਤ ਸੋਹਣਾ ਪ੍ਰੋਗਰਾਮ ਕੀਤਾ, ਅੱਗੇ ਵੀ ਕਰਦੇ ਆ ਜੀ ਤੇ ਜੀ ਮੇਰਾ ਜੀ ਕਰ ਰਿਹਾ ਵੀ ਤੁਹਾਡੇ ਨਾਲ ਗੱਲ ਕਰਾਂ। ਜੀ Thank Thank you. ਥੈਂਕ ਯੂ ਜੀ। ਦੇਖੋ ਸੋ ਘਰਾਂ ਤੱਕ ਸੇਕ ਆ ਗਿਆ। ਬਿਲਕੁਲ ਆ ਗਿਆ। ਇਹ ਹੁਣ ਤੁਸੀਂ ਕਦ ਕੁ ਤੱਕ ਉਹ ਕਰੀ ਜਾਓਗੇ, ਇੱਕ ਰੀਸ ਨਹੀਂ ਮੁੱਕਦੀ ਸਾਡੀ ਇੱਕ ਦੂਜੇ ਦੇ ਬਿਲਕੁਲ ਪਿੱਛੇ ਲੱਗ ਕੇ ਵੀ ਅਸੀਂ ਜਦੋਂ ਬਹੁਤ ਦੇਰ ਦਾ ਪੰਜਾਬੀ ਰੇਡੀਓ ਜੋ ਅਸੀਂ ਕਹਿ ਰਿਹਾ ਵੀ ਬਹੁਤ ਦੇਰ ਖਰਚੇ ਬਹੁਤ ਘੱਟ ਦੇਰ ਕਰ ਲਓ, ਖਰਚੇ ਘੱਟ ਕਰ ਲਓ, ਜੀ ਥੋੜਾ ਜਿਹਾ ਕੰਟਰੋਲ ਕਰ ਲਓ, ਤੁਹਾਡੇ ਕੋਈ ਰਹਿਣਾ ਆ, ਹੋਰ ਕਿਤੇ ਨਹੀਂ ਜਾਣਾ। ਜੀ ਅਸੀਂ ਕਈ ਵਾਰੀ ਲਾਲਚ ਬਸ ਹੋ ਕੇ ਕੁਛ ਨਾ ਕੁਛ ਜਿਹੜਾ ਨਾ ਉਹ ਸੋਚਦੇ ਨਹੀਂਗੇ ਅੱਗੇ ਤੋਂ ਅੱਗੇ। ਆਪਾਂ ਦਾ ਤਾਂ ਇਹੀ ਆ ਕਿ ਹਰ ਇੱਕ ਬੰਦੇ ਕੋ ਆਪਣਾ ਬਿਜ਼ਨਸ ਹੋਣਾ ਚਾਹੀਦਾ, ਹਾਂਜੀ ਅੱਗੇ ਵਧਣਾ ਚਾਹੀਦਾ, ਪਰ ਹੂੰ ਖਿਆਲ ਨਾਲ ਇਹ ਨਹੀਂ ਵੀ ਇਕੱਲਾ ਅੱਗੇ ਹੀ ਵਧਣਾ ਤੇ ਆ। ਤੁਸੀਂ ਦੇਖੋ ਨਾ ਵੀ ਜਿਹੜੇ ਆਪਾਂ ਚੈਨਲ ਵੇਹਣੇ ਆ, ਕੋਈ ਕਹਿੰਦਾ ਅਸੀਂ ਸਭ ਸੇ ਤੇਜ਼, ਕੋਈ ਕਹਿੰਦਾ ਆਪਾਂ ਯੂਨਿਟੀ ਦੀ ਗੱਲ ਕਰਦੇ ਹਾਂ ਤੇ ਪੰਜਾਬੀ ਰੇਡੀਓ ਯੂਐਸਏ ਦਾ ਮੋਟੋ ਵੀ ਇਹੀ ਹੈ, ਯੂਨਾਈਟਿੰਗ ਪੰਜਾਬੀਜ਼ ਆਲ ਬਿਲਕੁਲ ਓਵਰ ਦੀ ਓਵਰ। ਬਿਲਕੁਲ ਹਾਂਜੀ ਸੋ ਗੁੱਸਾ ਜ਼ਰੂਰ ਲੱਗਦਾ ਹੋਊਗਾ ਬਹੁਤਿਆਂ ਨੂੰ ਹਾਂ ਵੀ ਕੀ ਬਿਲਕੁਲ ਗੱਲ ਆ, ਪਰ ਤੁਹਾਨੂੰ ਸਿੱਧੀ ਜਿਹੀ ਗੱਲ ਜ਼ਰੂਰ ਦੱਸ ਦਿੰਦੇ ਆ ਪੰਜਾਬੀ ਹਾਂਜੀ ਰੇਡੀਓ ਯੂਐਸਏ। ਬਿਲਕੁਲ ਔਰ ਮੀਡੀਆ ਦਾ ਇਹ ਨਹੀਂ ਕੰਮ ਹੁੰਦਾ ਢੱਕ ਲਪੇਟ ਕੇ ਗੱਲਾਂ ਅੰਦਰੇ ਹਾਂ ਬੈਠ ਹਾਂ ਕੇ ਕਰੀ ਜਾਵੋ, ਹੂੰ ਤੁਹਾਡੇ ਤੱਕ ਪਹੁੰਚਾਈ ਜਾਂਦੀ ਆ। ਕਈ ਥਾਈਂ ਸਾਡੇ ਆਪਣੇ ਕਸੂਰ ਹੁੰਦੇ ਆ, ਹੂੰ ਜੀ ਅਸੀਂ ਉਹ ਕਸੂਰਾਂ ਤੋਂ ਇਨਕਾਰ ਨਹੀਂ ਕਰ ਸਕਦੇ ਜੀ ਕਿ ਉਸ ਤੋਂ ਇਨਕਾਰ ਕਰੀਏ। ਜੀ ਜੀ ਸੋ ਤੇ ਪ੍ਰੋਗਰਾਮ ਦਾ ਸਮਾਂ ਆਪਣਾ ਸਮਾਪਤੀ ਵੱਲ ਹੈ। ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਬਲਵਿੰਦਰ ਕੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਜੀ ਥੈਂਕ ਯੂ। ਜੀ ਸੋ ਅਗਲਾ ਪ੍ਰੋਗਰਾਮ ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਬਹੁਤ ਜਲਦ ਲੈ ਕੇ ਹਾਜ਼ਰ ਹੋਵਾਂਗੇ ਜੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਪੰਜਾਬੀ ਰੇਡੀਓ ਯੂਐਸਏ ਨੂੰ ਆਪਣਾ ਪਿਆਰ ਸਤਿਕਾਰ ਇਸ ਤਰ੍ਹਾਂ ਦਿੰਦੇ ਰਹੋ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।